गल ये है, मेरा इस सैट ते दिल नहीं लग रहा। मैनू पुराना सैट याद आ रहा। मैं तुहानूं सही दसां, सही मनो भी है। गल ये है कि भावें असीं जिन्ना मर्जी पैसा पूहा ला लिया, सारा कुछ कर लिया, पर ना मेरा इत्थे रिचार्ज नहीं हो रहा। मैनू लाल परदे नहीं नज़र आ रहे। मैनू ना वो पीछे शटर नहीं, मैं वो माता ट्रैप जिहड़ा ना मैनू रास नहीं आया। मैं तुहानूं सही दसां। अच्छा होया की है, मैं तुहानूं दसदा। होया ये है, वो जिहड़ा सैट से ना ਉਹਦੇ 'ਚ बेशक ਇਹ कुछ नहीं सी, ठीक है जी। ਇਸ ਤੋਂ ਨਾ ਉਹਦੇ 'ਚ ਇੱਕ ਅਪਣਾਈਅਤ ਸੀ। ਇੰਝ ਲੱਗਦਾ ਸੀ ਕਿ ਜਿਵੇਂ ਨਾ ਅਸੀਂ ਤੁਸੀਂ ਇਕੱਠੇ ਬੈਠੇ ਹਾਂ ਅਤੇ ਮਤਲਬ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਤੇ ਆਪਾਂ ਥੱਲੇ ਕਾਰਪਟ 'ਤੇ ਬਹਿ ਜਾਂਦੇ ਹਾਂ ਜਾਂ ਮੰਜੀ 'ਤੇ ਬਹਿ ਜਾਂਦੇ ਹਾਂ ਜਾਂ ਸੋਫੇ 'ਤੇ ਬਹਿ ਜਾਂਦੇ ਹਾਂ, ਪਿੱਛੇ ਕੋਈ ਸੈਟ ਸੂਟ ਨਹੀਂ, ਕੋਈ ਪਰਦੇ ਲੱਗੇ ਨੇ। ਉਹ ਇੱਕ ਅਪਣਾਈਅਤ ਸੀ, ਇੱਕ ਨਾ ਆਪਣਾਪਨ ਫੀਲ ਹੁੰਦਾ ਸੀ ਤੁਹਾਨੂੰ ਵੀ ਅਤੇ ਸਾਨੂੰ ਵੀ। ਇਹਦੇ 'ਚ ਇੰਝ ਲੱਗਦਾ ਅਸੀਂ ਇੱਕ ਆਰਟੀਫਿਸ਼ਲ ਜਿਹਾ ਸੈੱਟ ਲਾ ਕੇ ਇੱਕ TV ਦਾ ਪ੍ਰੋਗਰਾਮ ਕਰਕੇ ਨਾ ਇੱਕ ਝੂਠਾ ਜਿਹਾ ਕੰਮ ਕਰ ਰਹੇ। ਮੈਨੂੰ ਇਹ ਲੱਗ ਰਿਹਾ। ਔਰ ਮੈਂ ਤੁਹਾਨੂੰ ਹੁਣ ਇਹ ਪੁੱਛਣਾ ਵਾ ਕਿ ਆਪਾਂ ਪਹਿਲੇ ਸੈੱਟ 'ਤੇ ਚਲੇ ਜਾਈਏ। ਅੱਛਾ, ਮੈਂ ਸਾਰਾ ਲਾ ਲੂ ਕੇ ਬਾਹਰ ਛੱਡ ਦੇਣਾ। ਮੈਂ ਥੱਲੇ ਸੋਹਣਾ ਕਾਰਪਟ ਵਿਛਾ ਕੇ ਪਿੱਛੇ ਉਹੀ ਪਰਦੇ ਲਾ ਲੈਣੇ ਆ। ਇਹ ਤਸਵੀਰਾਂ ਜਿਹੜੀਆਂ ਇਹ ਪਰਦਿਆਂ ਦੇ ਅੱਗੇ ਅਸੀਂ ਲਟਕਾ ਲਾਂਗੇ ਉੱਥੇ ਹੀ। ਤਾਂ ਜੀ ਜਿਹੜਾ ਹੁਣ 14-15 ਹਜ਼ਾਰ ਰੁਪਏ ਲਾਇਆ ਉਹਦਾ ਕੀ ਕਰਾਂਗੇ ਅਸੀਂ? तेरा दिमाग ठीक है? 3500 ਦੀ ਤੇ ਸਿਰਫ ਲੱਕੜ ਆ। ਚਲੋ ਯਾਰ ਜਿੰਨਾ ਵੀ ਲੱਗਾ ਵਾ, ਮਤਲਬ ਨਹੀਂ ਮੈਂ ਤੁਹਾਨੂੰ ਦੱਸਦਾ ਇੱਥੇ ਜਿੰਨਾ ਵੀ ਲੱਖ ਰੁਪਈਆ ਤਾਂ ਲੱਗ ਹੀ ਗਿਆ, ਲੱਖ ਸਵਾ ਲੱਖ ਰੁਪਈਆ। ਭਾਈ 2.5 ਤੋਂ 3 ਲੱਖ ਨਹੀਂ ਉਹ 2 ਸੈੱਟਾਂ ਦਾ ਲੱਗਾ ਨਾ, ਇਹਦਾ ਲੱਖ ਸਵਾ ਲੱਖ ਰੁਪਈਆ ਲੱਗ ਗਿਆ ਭਾਈ। ਇਹ 15 20 ਐਡਾ ਮੋਟਾ ਕਾਰ। ਖੈਰ ਲਾਣਤ ਭੇਜੋ। ਗੱਲ ਇਹ ਹੈ ਕਿ ਤੁਸੀਂ ਨਾ ਪਤਾ ਕੀ ਕਰਨਾ, ਮੈਨੂੰ ਇੰਝ ਲੱਗ ਰਿਹਾ ਕਿ ਨਾ ਮੈਂ ਖੁੱਲ੍ਹ ਨਹੀਂ ਰਿਹਾ ਇੱਥੇ ਨਾ ਮੈਨੂੰ ਕੋਈ ਹਿਸਾਬ ਲੱਗ ਰਿਹਾ ਕਿ ਜਿਵੇਂ ਨਾ ਮੈਨੂੰ ਕਿਸੇ ਨੇ ਫੜ ਲਿਆ। ਮੈਂ ਜਦੋਂ ਇੱਥੇ ਬੈਠਾ, ਪੈਸੇ ਦੀ ਟੈਨਸ਼ਨ ਤਾਂ ਨਹੀਂ ਕੋਈ, ਅਤੇ ਮੈਨੂੰ ਇੰਝ ਲੱਗਦਾ ਮੈਨੂੰ ਨਾ ਕਿਸੇ ਨੇ ਫੜ ਲਿਆ ਅਤੇ ਮੈਨੂੰ ਕਿਤੇ ਨਾ ਕਿਤੇ ਮੈਂ ਇਨਡਾਇਰੈਕਟਲੀ ਨਾ ਬੱਝਾ ਜਿਹਾ ਫੀਲ ਕਰਦਾ ਆਪਣੇ ਆਪ ਨੂੰ। ਮੈਂ ਤੁਹਾਨੂੰ ਸਹੀ ਦੱਸਾਂ, ਮੈਂ ਆਪਣੇ ਇਕੱਲੇ ਦੀ ਗੱਲ ਕਰ ਰਿਹਾ, ਮੈਂ ਬਾਕੀਆਂ ਦਾ ਨਹੀਂ ਪਤਾ। ਹੁਣ ਤੁਸੀਂ ਸਾਰੇ ਠੀਕ ਆ ਜੀ, ਸਿਰਫ ਨਾ ਪਤਾ ਕੀ ਕਰਨਾ ਵਾ, ਥੱਲੇ ਕਮੈਂਟ ਕਰਨੇ ਆ, जो मर्जी लिखो। ये नहीं लिखना कि जानी भाई हाँ ठीक है ओल्ड सैट अच्छा था, ये नहीं लिखना। ये भावें लिखो, लेकिन एक मैसेज च सिर्फ एक लफज लिखना, ओल्ड न्यू या न्यू, बस। कोई तफसील नहीं, तफसील लहदा मैसेज लिख देनी। लेकिन एक मैसेज जिहड़ा करना ना, वोटिंग मैं कराउणी है कि तुसी जिन्ने लोग हो ना, तुसी थल्ले कमेंट करना ओल्ड न्यू, यानी ये नहीं कि ओल्ड से न्यू बेहतर है। ये जिहड़ियां गल्लां तुसीं लैदा मैसेज लिख देनियां ने, एक होर मैसेज, फिर थल्ले एक मैसेज करना फाइनल ओल्ड या न्यू, बस। इन्हां दोवां चों एक चीज़ तुसीं लिखनी है। मैं इस शो तो यानी 20-22 घंटे बाद, एक दिन बाद, मैं आप सारे कमेंट पढ़ांगा, पढ़ के मैं काउंट उद करांगा कि ओल्ड वाले किन्ने, न्यू वाले किन्ने। अगर न्यू वाले बहुते होए तो फिर ठीक आ, अगर ओल्ड वाले बहुते होए अगला शो परदे। यार सही गल है, पता की गल है भी मैं तुहाडे तो पुछे बगैर नहीं कुछ करना भाई। मैं जिहड़ी मेरी दिल की गल सी ना, मैं तुहानूं दस दित्ती। ਨਾਲੇ ਉਸਤਾਦ ਜੀ ਜੇ ਸੈੱਟ ਤੇ ਉਹਨੇ ਵੀ ਬਹਿਣਾ ਵਾ ਤੇ ਫਿਰ ਸਾਨੂੰ ਨਾ ਬਿਠਾਇਆ ਕਰੋ। ਵੇਖੋ ਕਿੱਥੇ ਸਹੀ ਲੱਗਣਾ ਭਾਈ, ਕਿਸੇ ਨੂੰ ਕੰਮ ਕਰਨਾ। ਨਹੀਂ, ਹਾਲਾਂਕਿ ਸਾਡੇ ਵਿਊਜ਼ ਜ਼ਿਆਦਾ ਹੋਏ ਨੇ ਇਹ ਸੈੱਟ ਲੱਗਣ ਨਾਲ ਨਾ। ਅੱਗੇ ਇੱਕ ਦਿਨ ਦੇ ਵਿੱਚ 50-55 ਹੁੰਦੇ ਸੀ, ਹੁਣ ਇੱਕ ਦਿਨ 'ਚ 70+ ਹੋ ਜਾਂਦੇ ਨੇ, ਯਾਨੀ ਵਿਊਜ਼ ਵੀ ਜ਼ਿਆਦਾ ਹੋਏ ਨੇ ਇਸ ਸੈੱਟ ਦੀ ਵਜ੍ਹਾ ਤੋਂ। ਲੇਕਿਨ ਮੈਂ ਨਹੀਂ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਕਹਿ ਦੇਣਾ ਕਿ ਨਹੀਂ ਜਾਨੀ ਭਾਈ ਤੁਸੀਂ 2 5 10 15 20 ਸ਼ੋ ਹੋਰ ਕਰੋਗੇ ਨਾ, ਤੇ ਇਹ ਵੀ ਠੀਕ ਲੱਗਣ ਲੱਗ ਪਏਗਾ। ਅਗਰ ਤੁਹਾਨੂੰ ਇਹ ਲੱਗਦਾ ਤਾਂ ਤੁਸੀਂ ਇਹ ਵੀ ਕਹਿ ਦੇਣਾ। ਸਹੀ ਠੀਕ ਹੈ ਨਾ। ਇਹ ਹਕੀਕਤ ਸੀ, ਉਹ ਪਰਦੇ ਜਿਹੜੇ ਉਹ ਬੜੀ ਆਮਦ ਵਾਲੇ ਨਹੀਂ, ਪਰਦੇ ਆਮਦ ਵਾਲੇ ਪਰਦੇ ਨਹੀਂ ਸੀ। ਮੇਰੇ ਅੱਬੂ ਕਹਿੰਦੇ ਸੀ 올ਡ ਇਜ਼ 골ਡ। ਤੇ ਨਾਲੇ ਉਸਤਾਦ ਜੀ ਤੁਸੀਂ ਜਿਸ ਮਰਜ਼ੀ ਮੈਦਾਨ 'ਚ ਖਲੋ ਜਾਓ, ਜਿੱਥੇ ਮਰਜ਼ੀ ਖਲੋ ਜਾਓ, ਦੁਆਵਾਂ ਹੀ ਉਹ ਤਾਂ ਦੁਆਵਾਂ। ਠੀਕ ਆ, ਲੇਕਿਨ ਮੈਂ ਆਪਣੀ ਕੰਫਰਟੇਬਿਲਿਟੀ ਦੀ ਗੱਲ ਕਰ ਰਿਹਾ ਨਾ। ਚਲੋ ਖੈਰ ਟੈਨਸ਼ਨ ਨਾ ਲਵੋ ਤੁਸੀਂ ਉਸਤਾਦ ਆਪਣੀ ਕੰਫਰਟੇਬਿਲਿਟੀ ਦੀ ਗੱਲ ਕਰ ਰਿਹਾ ਕਿ ਮੈਨੂੰ ਇਹ ਫੀਲ ਹੋ ਰਿਹਾ। ਮੈਂ ਤੁਹਾਨੂੰ ਸਹੀ ਦੱਸ ਦਿਆਂ, ਠੀਕ ਹੈ ਜੀ। ਹੁਣ ਅਸੀਂ ਬਕਾਇਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਉਸਤਾਦ ਜੀ अस्सलाम वालेकुम नाज़रीन, टी टाइम में खुश आमदीद। ਵਾਹ ਜੀ ਵਾਹ, वाह ਵਾਹ ਜੀ ਵਾਹ, ਕੀ ਬਾਤ ਹੈ। ਕਿਤੇ ਪੌਜ਼ ਦੇ ਲੈਂਦੇ, ਕਿਤੇ ਠਹਿਰ, ਸਬਰ ਕਰ ਲਾ, ਹਾਏ ਹਾਏ ਹਾਏ, ਪਸੀਨੇ ਸਾਫ਼ ਕਰ ਲੈ, ਫੜ। ਯਕਦਮ ਹੀ ਚੌਕਸ ਹੋ ਜਾਂਦਾ। ਨਾਜ਼ਰੀਨ, ਸਭ ਤੋਂ ਪਹਿਲੇ ਤੁਹਾਡਾ ਬਹੁਤ ਸ਼ੁਕਰੀਆ
ਜਿਹੜਾ ਅਸੀਂ 3-4 ਪ੍ਰੋਗਰਾਮ ਪਹਿਲੇ ਯੂਸੀ ਦਾ ਸ਼ੋਅ ਕੀਤਾ ਸੀ ਵੀ ਤੁਸੀਂ ਇੰਨਾ ਕੁ ਪਸੰਦ ਕੀਤਾ, ਥੱਲੇ ਕਮੈਂਟ 'ਚ ਯੂਸੀ ਹੋ ਗਈ ਓਏ ਹੋਏ ਬਈ ਯੂਸੀ। ਹਰ ਕਿਸੇ ਨੇ ਕਿਹਾ ਵੀ ਆਈ ਵਾਂਟ ਯੂਸੀ ਐਵਰੀ ਡੇ, ਆਈ ਵਾਂਟ ਯੂਸੀ ਐਵਰੀ ਸ਼ੋਅ, ਆਈ ਵਾਂਟ ਯੂਸੀ। ਲੇਕਿਨ ਪਤਾ ਕੀ ਗੱਲ ਆ, ਇਹ ਮੇਰੇ ਤੇ ਬਹੁਤ ਭਾਰ ਪੈ ਜਾਣਾ, ਮੇਰੇ 'ਚ ਇੰਨੀ ਕਪੈਸਿਟੀ ਨਹੀਂ ਹੈਗੀ। ਤੁਸੀਂ ਸਮਝਦੇ ਨਾ ਗੱਲ? ਕਿਉਂਕਿ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਜਦੋਂ ਯੂਸੀ ਦਾ ਸ਼ੋਅ ਹੁੰਦਾ। ਉਹਦੀ ਵਜ੍ਹਾ ਇਹ ਆ ਕਿ ਸਾਰਾ ਕੁਝ ਇੱਥੇ ਬਹਿ ਕੇ ਮੈਨੂੰ ਦੱਸਣਾ ਪੈਂਦਾ ਕਿ ਯੂਸੀ ਤੂੰ ਇਦਾਂ ਕਹਿ, ਯੂਸੀ ਤੂੰ ਇਦਾਂ ਕਹਿ, ਯੂਸੀ ਤੂੰ ਇਦਾਂ ਕਹਿ। ਮੇਰੇ ਕੋਲ ਇੰਨੀ ਜ਼ਿੰਮੇਵਾਰੀ ਨਹੀਂ ਲਈ ਜਾਂਦੀ। ਨਾਲੇ ਇਹ ਆਪ ਤਿਆਰੀ ਕਰ ਲਵੇ ਤੇ ਭਾਵੇਂ ਰੋਜ਼ ਕਰ ਲਵੇ, ਮੇਰੇ ਕੋਲ ਨਹੀਂ ਹੈਗਾ ਭਾਵੇਂ, ਮੇਰਾ ਦਿਮਾਗ ਖਰਾਬ ਹੋ ਜਾਂਦਾ। ਨਾਲੇ ਕੰਮ ਵੀ ਕਰਨੇ ਹੁੰਦੇ। ਉਸਤਾਦ ਜੀ ਗੱਲ ਕਰਨੀ ਸੀ। ਅੱਛਾ, ਕੰਮ ਵਾਲੀ ਮੈਂ ਤੁਹਾਨੂੰ ਗੱਲ ਦੱਸ ਦਿਆਂ। ਅਸੀਂ ਭਾਈ ਇਹਦੇ ਕੋਲੋਂ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਆਪ ਕਰੇ, ਆਪ ਹੀ ਕਰਦਾ ਵਾ, ਇਹਦੀ ਮਿਹਰਬਾਨੀ ਹੈ। ਅਸੀਂ ਫੈਮਿਲੀ ਮੈਂਬਰ ਸਮਝਦੇ ਆਪਣੇ ਆਪ ਨੂੰ, ਤੇ ਮੈਂ ਆਪ ਵੀ ਕਿਸ ਟਾਈਮ ਆਵਾਂ ਨਾ ਤੇ ਮੈਂ ਫੜ ਕੇ ਝਾੜੂ ਤੇ ਇਹ ਉਹ ਜੋ ਵੀ ਮੈਨੂੰ ਲੱਗੇ ਮੈਂ ਆਪ ਕਰਨ ਲੱਗ ਪੈਣਾ। ਠੀਕ ਹੈ ਜੀ, ਇਦਾਂ ਹੀ ਇਹ ਕਰਦਾ ਵਾ। ਅਸੀਂ ਇਹਨੂੰ ਕਹਿੰਦੇ ਨਹੀਂ ਗੇ, ਲੇਕਿਨ ਇਹ ਕਰਦਾ, ਔਰ ਇਹ ਬੜੀ ਅੱਛੀ ਗੱਲ ਆ। ਸਹੀ। ਕਿਉਂਕਿ ਇਹ ਆਪਣੇ ਆਪ ਨੂੰ ਆਰਟਿਸਟ ਸਮਝ ਲੈਣਾ ਜਾਂ ਤਬੀਅਤ 'ਚ ਆਰਟਿਸਟ ਬਣ ਲੈ ਆਉਣਾ, ਇਹ ਨਹੀਂ ਸਹੀ ਹੁੰਦਾ। ਉਹ ਕੰਮ ਜਿਹੜਾ ਆਪਣੀ ਮਰਜ਼ੀ ਨਾਲ ਕਰਦਾ ਭਾਈ ਕਰਨਾ ਪੈਂਦਾ। ਮੈਂ ਪਸਤੌਲਾਂ ਵੀ ਆਪਣੀਆਂ ਆਪ ਹੀ ਸਾਫ਼ ਕਰਦਾ, ਕੁਹਾੜੀਆਂ ਮੈਂ ਆਪ ਤੇਜ਼ ਕਰਾਉਣ ਜਾਂਦਾ। ਉਹ ਸਹੀ। ਆਪਣੇ ਹੱਥੀਂ ਖੰਜਰ ਮੈਂ ਆਪਣੇ ਆਪ ਲਵਾਉਣਾ ਵਾ। ਮੈਨੂੰ ਨਹੀਂ ਯਕੀਨ ਉੱਤੇ ਖੰਜਰ ਨਹੀਂ ਸਹੀ ਲਾਉਂਦਾ, ਉਹ ਵਿੱਚ ਦਦਰੀਆਂ ਛੱਡ ਦਿੰਦਾ। ਰੈਫਲਾਂ ਮੈਂ ਆਪਣੀਆਂ ਆਪ ਸਾਫ਼ ਕਰਦਾ, ਕਿਉਂਕਿ ਉਹਦਾ ਘੋੜਾ ਦਬਾਉਣ ਲੱਗੇ ਉਂਗਲ ਫਿਸਲ ਜਾਏ, ਕੌਣ ਜ਼ਿੰਮੇਦਾਰ? 2 ਪੰਪ ਐਕਸ਼ਨ ਹੈਗੇ, ਉਹਨਾਂ ਨੂੰ ਬੋਲਡ ਜਦੋਂ ਮਾਰਨਾ ਹੁੰਦਾ ਵਾ, ਉਹਨੂੰ ਚੰਗੀ ਤਰ੍ਹਾਂ ਮੈਂ ਪਾਲਿਸ਼ ਕਰਦਾ ਆਪ। ਅੱਛਾ ਜੀ, ਯੂਸੀ ਸਾਹਿਬ ਵਾਕਈ ਤੁਹਾਡਾ ਯਾਨੀ ਅਸਲੀਆਂ ਦਾ ਅੱਛਾ ਜੀ, ਯੂਸੀ ਸਾਹਿਬ ਦੀ ਗੱਲ ਇਹ ਸੀ ਕਿ ਯੂਸੀ ਸਾਹਿਬ ਬਹੁਤ ਇਹਨਾਂ ਨੂੰ ਪਿਆਰ ਮਿਲਿਆ। ਠੀਕ ਆ ਜੀ, ਲੋਕਾਂ ਨੇ ਬਹੁਤ ਪਸੰਦ ਕੀਤਾ। ਉਹਨਾਂ ਨੇ ਕਿਹਾ ਵੀ ਯੂਸੀ ਆ। ਠੀਕ ਆ ਜੀ, ਇਸ ਤੋਂ ਅਸੀਂ ਫਿਰ ਤੀਜੇ ਸ਼ੋਅ ਮੈਂ ਸੋਚਿਆ ਕਿ ਹਫਤੇ 'ਚ ਮਤਲਬ 7 ਦਿਨ ਹੁੰਦੇ ਨਾ, 7 ਦਿਨ 5 ਦਿਨ ਅਸੀਂ ਟੀ ਟਾਈਮ ਕਰ ਲਿਆ ਕਰਾਂਗੇ, 2 ਯੂਸੀ, ਬਹੁਤ 2 ਹਫਤਾਵਾਰ ਯੂਸੀ ਦਾ ਕਰਤਾ ਸੀ। ਹਫਤਾਵਾਰ ਯੂਸੀ, ਪੀਰ ਮਗਲ ਬੋ ਜੁਮੇ ਤੁਸੀਂ। ਇਹਦੇ ਤਵਾਰ ਨੂੰ ਤੇ ਨਾਗਾ ਹੁੰਦਾ। ਤੇ ਖੈਰ ਯੂਸੀ ਦਾ ਕੋਈ ਨਾਗਾ ਨਹੀਂ ਹੁੰਦਾ। ਯੂਸੀ ਭਾਈ ਇਹ ਮਤਲਬ ਝੁੰਬਰ ਪਾਰਟੀ ਨਾ ਜਾਣ ਲੱਗ ਪਏ ਜੀ। ਅੱਛਾ ਵੀ ਅਗਲੀ ਯੂਸੀ ਕੋਈ ਆਪਣੀ ਜ਼ਿੰਦਗੀ ਦਾ ਐਸਾ ਵਾਕਿਆ ਸੁਣਾ ਕਿ ਜਿਹਦੇ 'ਚ ਕੋਈ ਪੜ੍ਹਾਈ ਲਿਖਾਈ ਵੀ ਹੋਵੇ, ਕੋਈ ਥੋੜਾ ਮਤਲਬ ਸਕੂਲ ਵੀ ਤੂੰ ਗਿਆ ਹੋਵੇਂ, ਕੋਈ ਐਸਾ ਕੋਈ ਬਦਮਾਸ਼ੀ ਤੋਂ ਇਲਾਵਾ ਕਿ ਜਿੱਥੇ ਤੂੰ ਕਿਤੇ ਮਤਲਬ ਪੜ੍ਹਦਾ ਹੋਵੇ ਜਾਂ ਤੂੰ ਕਿਤੇ ਸਕੂਲ ਨਾਲ ਤੇਰਾ ਤਾਲੁਕ ਹੋਵੇ ਜਾਂ ਤਲੀਮ ਨਾਲ ਤੇਰਾ ਤਾਲੁਕ ਹੋਵੇ, ਕੋਈ ਐਸਾ ਵੀ ਵਾਕਿਆ ਸੁਣਾ ਸਾਨੂੰ। ਸਿਰਫ ਤੂੰ ਖੂਨੋ ਗਰਦਸ਼ੋ ਅਯਾਮ 'ਚ ਹੀ ਰੱਖਿਆ ਬਸ। ਨਹੀਂ ਕੋਈ ਸਟੱਡੀ ਦੌਰ ਦਾ ਨਹੀਂ ਬਸ ਕੋਈ ਸਕੂਲ ਦਾ ਵਾਕਿਆ ਯਾਦ? ਜਿਹੜਾ ਕਿੱਡੀ ਮੁਸ਼ਕਲ ਤੇਰੇ ਮੂੰਹ 'ਚੋਂ ਸਟੱਡੀ ਨਿਕਲੇ ਆ। ਆਹੋ, ਅਸਲ ਦੇ ਵਿੱਚ ਨਾ ਸਕੂਲ 'ਚ ਹੈ ਵਾਕਿਆਤ, ਲੇਕਿਨ ਉੱਥੇ ਵੀ ਜ਼ਿਆਦਾ ਲੜਾਈ ਝਗੜੇ ਵਾਲੇ ਕੰਮ। ਮਸਲਨ ਕੀ ਉੱਥੇ ਆਇਆ ਸੀ? ਉੱਥੇ ਭਤੀਜਾ ਮੇਰਾ ਸਕੂਲੇ ਪੜ੍ਹਦਾ ਸੀ। ਅੱਛਾ, ਉਹਦੇ ਨਾਲ ਮੇਰਾ ਬਹੁਤ ਪਿਆਰ ਸੀ। ਭਤੀਜੇ ਨਾਲ? ਓਏ ਹੋਏ, ਅੱਛਾ ਏਦਾਂ ਪਿਆਰ ਸੀ ਏਦਾਂ। ਅੱਛਾ। ਮੈਂ ਸੁੱਤਾ ਹੋਇਆ, ਬੰਦੂਕ ਸਾਫ਼ ਕਰਕੇ ਨਾ ਮੈਂ ਸਰਾਣੇ ਰੱਖੀ ਹੋਈ ਆ, ਤੇ ਮੈਂ ਯਾਰ ਬੰਦੂਕ ਗੰਦੀ ਕਿੱਦਾਂ ਹੁੰਦੀ? ਅੱਛਾ, ਇੱਕ ਹੋਰ ਵੀ ਕੰਮ ਹੁੰਦਾ ਸੀ। ਕਿੱਦਾਂ ਪਿਆਰ ਸੀ ਤੇਰਾ ਭਤੀਜੇ ਨਾਲ? ਇੰਜ। ਅੱਛਾ, ਇੰਜ ਇੱਕ ਪਿਆਰ ਹੁੰਦਾ ਸੀ, ਅਸੀਂ ਛੋਟੇ ਹੁੰਦੇ ਕਰਦੇ ਸੀ, ਫੂਕ ਮਾਰ ਆ ਥੱਲੇ ਬਾਬਾ ਨਹਾਉਂਦੇ ਆ। ਸਰ ਬੰਦੂਕ ਦਾ ਪੁੱਛ ਲਓ, ਗੰਦੀ ਕਿੱਦਾਂ ਹੁੰਦੀ ਸੀ ਉਹ? ਅੱਛਾ ਯੂਸੀ, ਪਤਾ ਕੀ ਗੱਲ ਆ, ਤੂੰ ਥੋੜਾ ਜਿਹਾ ਨਾ ਅਲਫਾਜ਼ ਵੀ ਬਿਹਤਰ ਕਰ। ਬੰਦੂਕ ਨਹੀਂ ਹੁੰਦਾ, ਕਹਿ ਬੰਦੂਕ। ਪੰਪ ਐਕਸ਼ਨ ਸਾਫ਼ ਕਰ ਰਿਹਾ ਸੀ। ਪੰਪ ਐਕਸ਼ਨ, ਹਾਂ ਠੀਕ। ਉਸਤਾਦ ਮੈਂ ਨਾ ਉੱਪਰ ਛੱਤ ਤੇ ਸੁੱਤਾ ਹੋਇਆ, ਬੰਦੂਕ ਸਾਫ਼ ਆਪਣਾ ਪੰਪ ਐਕਸ਼ਨ ਸਾਫ਼ ਕੀਤੀ ਮੈਂ, ਦਨਾਲੀ ਵੀ ਸੀ ਨਾਲ। ਉਹ ਮੈਂ ਏਦਾਂ ਕਰਦਾ ਸੁੱਤਾ ਹੋਇਆ ਏਦਾਂ, ਓਕੇ। ਤੇ ਥੱਲੇ ਮੈਨੂੰ ਆਵਾਜ਼ ਆਈ, ਤੂੰ ਚੂਚੀ ਮੇਰੀ ਭਰਜਾਈ ਰੋਣ ਡਈ। ਅੱਛਾ। ਮੈਂ ਕਿਹਾ ਯਾਰ ਮੇਰੀ ਅੱਖ ਖੁੱਲੀ ਆ। ਮੈਂ ਕਿਹਾ ਭਾਬੀ ਹਾਂ ਕੀ ਗੱਲ ਆ? ਮੈਂ ਚਮਾਰੇ ਥਾਣੀ ਦਾ ਥੱਲੇ ਦੇਖਾ ਤੇ ਭਾਬੀ ਮੇਰੀ ਕਹਿੰਦੀ ਯੂਸੀ ਥੱਲੇ ਆ ਜਾ। ਲੋੜ ਪੈ ਗਈ ਤੇਰੀ। ਮੈਂ ਪੌੜੀਆਂ ਥਾਣੀ ਥੱਲੇ ਉਤਰਿਆ, ਤੇ ਜਦੋਂ ਮੈਂ ਦੇਖਿਆ ਵਾ ਤੇ ਬੂਹੇ ਦੇ ਪਿੱਛੇ ਮੇਰਾ ਭਤੀਜਾ ਰੋਣ ਡਿਆ। ਅੱਛਾ। ਓਏ ਫਿਰ ਮੈਂ ਇੱਕ ਅੱਖ ਭਾਬੀ ਵੱਲ ਪਾ ਕੇ ਦੇਖੀ, ਇੱਕ ਅੱਖ ਭਤੀਜੇ ਵੱਲ ਦੇਖੀ। ਨਹੀਂ ਵੈਸੇ ਯੂਸੀ ਤੈਨੂੰ ਸ਼ਰਮ ਨਹੀਂ ਆਈ ਵੀ ਤੂੰ ਭਾਬੀ ਵਾਲੇ ਦਾ ਅੱਖ ਭਰ ਕੇ ਵੇਖ? ਮੇਰੀ ਮਾਵਾ ਵਜਾਏ ਸੀ, ਉਹਦੀਆਂ ਅੱਖਾਂ 'ਚ ਵੀ ਆਂਸੂ ਸੀ। ਅੱਛਾ ਅੱਛਾ, ਫਿਰ ਠੀਕ ਨਹੀਂ ਰਿਹਾ ਗਿਆ। ਅੱਛਾ, ਮੈਂ ਜਾ ਕੇ ਭਤੀਜੇ ਨੂੰ ਥੋੜਾ ਜਿਹਾ ਉਰੇ ਨੂੰ ਕੀਤਾ ਤੇ ਉਸਤਾਦ ਜੀ ਉਹਦੇ ਹੱਥ ਸੁੱਜੇ ਹੋਏ। ਭਤੀਜੇ ਦੇ? ਓਏ ਮੈਂ ਥੋੜਾ ਜਿਹਾ ਹੋਰ ਉਰੇ ਕੀਤਾ, ਮੈਂ ਕਿਹਾ ਪੁੱਤ ਗੱਲ ਤਾਂ ਸੁਣ, ਜੱਫੀ ਪਾ। ਜਦੋਂ ਮੈਂ ਜੱਫੀ ਪਾਈ ਪਿੱਛੇ ਆਹ ਚੀਜ਼ਾਂ ਸੁੱਜੀਆਂ ਹੋਈਆਂ। ਓਏ ਅੱਛਾ। ਸਾਧ ਜ਼ਮੀਨ ਇੰਜ ਵਾਰੀ ਥੜਥੜੀ ਫੇਰ ਇੱਕ ਵਾਰੀ ਯੂਸੀ ਨੂੰ ਚੜਾਈ ਅੰਦਰੋਂ ਗੁੱਸਾ ਸ਼ੁਰੂ ਹੋ ਮੈਂ ਉਸੇ ਮੁੜਦੇ ਪੈਰੇ ਸਿੱਧਾ ਨਾ ਆਪਣੀ ਮੰਜੀ ਤੇ ਪਹਿਲਾਂ ਪੰਪ ਐਕਸ਼ਨ ਚੁੱਕੀ। ਅੱਛਾ। ਮੈਂ ਪੰਪ ਐਕਸ਼ਨ ਚੁੱਕ ਕੇ ਥੱਲੇ ਉੱਠਿਆ ਤੇ ਭਰਜਾਈ ਮੇਰੀ ਇੰਜ ਹੱਥ ਜੋੜ ਕੇ ਖੜੀ ਹੋ ਗਈ ਕਿ ਯੂਸੀ ਕੀ ਹੋਇਆ, ਕਿੱਧਰ ਚੱਲਾ? ਮੈਂ ਕਿਹਾ ਮੈਨੂੰ ਮਾਰ ਨੇ ਦੱਸਿਆ, ਮਾਸਟਰ ਨੇ ਕੁੱਟਿਆ। ਅੱਛਾ, ਤੈਨੂੰ ਪਤਾ ਲੱਗਾ? ਅੱਛਾ, ਉਹਨੂੰ ਮਾਸਟਰ ਨੇ ਕੁੱਟਿਆ ਸੀ? ਸਾਜ ਜੀ ਮੁਹੱਲੇ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਹੈਗੀ। ਮੈਂ 2-3 ਬੰਦਿਆਂ ਨੂੰ ਕਿਹਾ ਸੀ ਮੈਂ ਕਿ ਇਹਨੂੰ ਅੱਛੇ ਤਰੀਕੇ ਨਾਲ ਪੜਾਉਣਾ ਵਾ, ਤੇ ਮੇਰੇ ਫਿਰਕੀ ਉਸੇ ਟਾਈਮ ਘੁੰਮ ਪਈ। ਅੱਛਾ, ਮਾਸਟਰ ਨੇ ਕੁੱਟਿਆ ਉਹਨੂੰ? ਕੁੱਟਿਆ ਉਹਨੂੰ, ਹੱਥ ਵੀ ਸੁੱਜੇ, ਲੱਕ ਵੀ। ਓਏ ਹੋਏ, ਸਾਰਾ ਤੈਨੂੰ ਇਹ ਤੇ ਯੂਸੀ ਦੇ ਕਹਿਰ ਨੂੰ ਆਵਾਜ਼ ਦੇਣ ਵਾਲੀ ਗੱਲ।
ਅੱਛਾ ਪੰਪ ਐਕਸ਼ਨ ਲੈ ਕੇ ਫਰੀਦ ਸਾਹਿਬ ਮੈਂ ਥੱਲੇ ਉਤਰਿਆ ਵਾਂ ਅੱਛਾ। ਤੇ ਭਰਜਾਈ ਹੱਥ ਜੋੜਨ ਲੱਗ ਪਏ ਕਿ ਤੂੰ ਹੁਣ ਕਿੱਧਰ ਨੂੰ ਚੱਲਾਂ। ਅੱਛਾ ਮੈਂ ਕਿਹਾ ਸਬਰ ਕਰ ਜਾਓ, ਇੱਥੇ ਸਾਰੇ ਸਬਰ ਕਰ ਜਾਓ। ਸਿੱਧਾ ਉਸਤਾਦ ਜੀ ਤੇ ਭਰਜਾਈ ਨੇ ਕਿਹਾ ਨਹੀਂ ਕਿ ਪੰਪ ਐਕਸ਼ਨ ਲੈ ਕੇ ਤੇ ਚੱਲਾਂ ਵਾ ਤੇ ਉਹਨੂੰ ਕੁੱਟ ਕੇ ਵਾਪਸੀ ਦੇ 20 ਦਾ ਲਸਣ ਵੀ ਲੈ ਯਾਰ ਤੁਸੀਂ ਇਨਸਲਟ ਤੇ ਨਾ ਕਰੋ ਭਾਜੀ ਘਰ ਦੇ ਵਿੱਚ ਕੰਮ ਕਰਦਾ ਨਾ ਮਤਲਬ ਭਰਜਾਈ ਨੇ ਹੁਣ ਇਹ ਬਦਲਾ ਲੈਣ ਚੱਲ ਜਾਂਦਾ ਤੇ ਪਿੱਛੋਂ ਨਾਸ਼ਤਾ ਕਿੰਨੇ ਲਿਆਉਣਾ ਜਾਂ ਰੋਟੀ ਕਿੰਨੇ ਲਿਆਉਣੀ ਸਬਜ਼ੀ ਕਿੰਨੇ ਲਿਆਉਣੀ ਯਾਰ ਘਰ 'ਚ ਵੀ ਤਾਂ ਇਕੱਲਾ ਸੀ ਨਾ। ਛੋਟੇ ਮੋਟੇ ਸਮਾਨ ਜਿਹੜੇ ਹੈਗੇ ਨਾ ਅਸੀਂ ਇੱਕੋ ਵਾਰੀ ਮਹੀਨੇ ਦੇ ਲਿਆ ਕੇ ਰੱਖ ਲਈ, ਅੱਛਾ ਉਹ ਇਕੱਠੇ ਯੂਸੀ ਲੈ ਆਉਂਦਾ। ਅੱਛਾ ਕਿਉਂਕਿ ਯੂਸੀ ਕੋ ਬਾਰ-ਬਾਰ ਨਹੀਂ ਤੁਰ ਫਿਰ ਹੁੰਦਾ। ਹਾਂ ਸਹੀ ਗੱਲ ਹੈ। ਮੈਂ ਉਸਤਾਦ ਜੀ ਸਿੱਧਾ ਸਕੂਲੇ, ਅੱਛਾ ਰਸਤੇ 'ਚ ਮੈਨੂੰ ਬੱਚਿਆਂ ਨੇ ਦੱਸਿਆ ਅੱਛਾ ਕਿਤੇ ਰਸਤੇ 'ਚ ਮੋੜ ਨਹੀਂ ਸੀ, ਸਿੱਧਾ ਹੀ ਸੀ ਸਕੂਲ। ਜੇ ਮੈਂ ਤੁਹਾਨੂੰ ਰਸਤਿਆਂ ਦਾ ਦੱਸਣ ਲੱਗ ਪਵਾਂ ਨਾ ਤੇ ਪੰਪ ਐਕਸ਼ਨ ਮੇਰੇ ਹੱਥ 'ਚ ਹਾਂ ਜਿੱਧਰ ਨੂੰ ਮੋੜ ਮੁੜਨ ਡਿਆ ਵਾ, ਗਲੀਆਂ 'ਚ ਕਈ ਬੁੱਢੀਆਂ ਕੁੰਡੇ ਲਾਉਣ ਡਈਆਂ, ਕਈ ਬੱਚੇ ਲੁਕਾਉਣ ਡਈਆਂ, ਕਈ ਬਾਹਰ ਖੜੇ ਹੋ ਕੇ ਕਹਿਣ ਡੇ ਯੂਸੀ ਦੇ ਹੱਥ 'ਚ ਪੰਪ ਐਕਸ਼ਨ, ਅੱਲਾ ਖੈਰ ਕਰੇ। ਓਏ ਅੱਜ ਅੱਜ ਕੁਝ ਹੋਏਗਾ। ਪੂਰੇ ਮੁਹੱਲੇ 'ਚ ਤਰਤੱਲੀ ਪੈ ਗਈ, ਉਹਨੇ ਗਲੀ 'ਚ ਤਾਂ ਰੌਲੇ ਪੈ ਗਏ, ਪਿੱਛੇ ਅੱਜ ਜਲੂਸ ਟੈਪ ਮੇਰੇ ਦੁਨੀਆ ਕਿ ਯੂਸੀ 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 ਯੂਸੀ। ਅੱਜ ਕੁਝ ਹੋਣ ਵਾਲਾ, ਅੱਜ ਕੁਛ ਹੋਣਾ। ਮੈਂ ਇੱਧਰਲੀ ਗਲੀ 'ਚ ਗੇਮ ਪੈ ਗਈ ਆ। ਰੋਡ ਤੇ ਚੜ ਗਿਆ ਮੈਂ। ਮੈਂ ਕਾਹਤੇ ਗਿਆ ਤੂੰ ਸਕੂਲ? ਸਕੂਲ ਥੋੜੀ ਦੂਰ ਸੀ। ਪੈਦਲ? ਮੈਂ ਕਿਹਾ ਚੈਨਾ ਮੈਂ ਘੋੜੀ ਕੱਢੀ ਅੰਦਰੋਂ, ਨਾ ਮੈਂ ਜੀਬ ਕੱਢੀ। ਅੱਛਾ ਮੈਂ ਕਿਹਾ ਤੁਰ ਕੇ ਚੱਲਦੇ ਆ ਤਾਂ ਸਕੂਲ ਵਾ। ਘੋੜੀ ਵੀ ਨਹੀਂ ਕੱਢੀ, ਨਹੀਂ ਫੱਟੇ ਵੀ ਨਹੀਂ ਕੱਢੇ। ਕੋਈ ਘੋੜੇ ਨਹੀਂ, ਕੋਈ ਫੱਟੇ ਨਹੀਂ, ਬੁਰਸ਼ ਵੀ ਨਹੀਂ ਕੱਢੇ ਰੰਗ ਵਾਲੇ। ਅੱਛਾ ਚਲੋ ਮੈਂ ਨਿਕਲ ਗਿਆ ਉਸਤਾਦ। ਸਿੱਧਾ ਸਕੂਲ। ਹਾਂ ਓਕੇ ਉਸਤਾਦ ਜੀ ਸਕੂਲੇ ਮੈਂ ਪਹੁੰਚਿਆ, ਸਕੂਲ ਦੇ ਬਾਹਰ ਇੱਧਰਲੀ ਸਾਈਡ ਤੇ ਗੋਲ ਗੱਪੇ ਵਾਲਾ ਖੜਾ ਤੇ ਉਹਦੇ ਹੱਥ ਕੰਬਣ ਲੱਗ ਪਿਆ ਤਾਂ ਗੋਲ ਗੱਪੇ ਪਾਉਂਦੇ ਤੇ ਕੰਬ ਗਿਆ ਕਿ ਯੂਸੀ ਆ ਗਿਆ। ਮਹੱਲੇ 'ਚ ਬੱਚੇ ਉੱਥੇ ਕਹਿਣਾ ਚਾਚੂ ਯੂਸੀ ਚਾਚੂ ਯੂਸੀ। ਇੱਧਰਲੀ ਸਾਈਡ ਤੇ ਨਾਨ ਟਿੱਕੀਆਂ ਵਾਲਾ ਖੜਾ, ਉਹ ਕੰਬਣ ਡਿਆ। ਮਤਲਬ ਧੁੰਦ ਪੈ ਰਹੀ ਸੀ? ਠੰਡ ਤੋਂ ਕੰਮਦੇ ਮਤਲਬ ਕਿੱਦਾਂ ਕੰਬੰਦੇ ਹੋ, ਕੀ ਗੱਲ? ਅੱਛਾ ਤੇਰੇ ਵੱਲ ਦੇਖ ਕੇ ਓਏ ਅੱਛਾ ਜੇ ਮੈਂ ਬਾਂਦਰ ਫੜਿਆ ਸੀ, ਉਹ ਪੰਪ ਐਕਸ਼ਨ ਸੀ। ਅੱਛਾ ਤੇ ਨਾਲੇ ਯੂਸੀ ਦੇ ਅੱਜ ਪੰਪ ਐਕਸ਼ਨ। ਪੰਪ ਐਕਸ਼ਨ ਦਾ ਪਹਿਲਾ ਫੈਰ ਜਿਹੜਾ ਇੰਜ ਕਰਕੇ ਗੋਲੀਆਂ ਜਾਂਦੀਆਂ ਹੁੰਦੀਆਂ, ਇੰਜ ਕਰਕੇ ਹੈ ਅੱਛਾ ਜੀ। ਸ਼ਰਲੇ ਹੁੰਦੇ ਨਾ, ਕਾਰਤੂਸ ਪੈਂਦਾ ਵਾ, 90 ਸ਼ਰਲੇ ਹੁੰਦੇ ਆ, ਇੰਜ ਕਰਕੇ ਖਿੱਲਰ ਨਹੀਂ ਕੇ ਇਹ ਜਾਂਦੇ। ਪੰਪ ਐਕਸ਼ਨ ਤੂੰ ਕਿਸੇ ਮੌਤ ਦੇ ਖੂਹ ਤੋਂ ਲਿਆ ਸੀ? ਇੰਜ ਕਰਕੇ ਗੋਲੀਆਂ ਜਾ ਰਹੀਆਂ ਇਹ ਇੰਜ ਕਰਕੇ ਨਰਗਸ ਦੇ ਪਿੱਛੇ ਕਿਸੇ ਖੁਸਰੇ ਕੋ ਖਰੀਦਿਆ ਸੀ? ਇਹ ਕਿਹੜਾ ਪੰਪ ਐਕਸ਼ਨ ਹੈ ਜਿਹਦੀਆਂ ਇੰਜ ਗੋਲੀਆਂ ਜਾ ਰਹੀਆਂ? ਇਹ ਤਿੰਨ ਤਾਂ ਪੰਪ ਐਕਸ਼ਨ ਹੈ ਜੀ। ਅਗਲੀਆਂ ਤੇ ਇੰਜਨ ਜਾਂਦੀ ਹੁਣ। ਕਰੇਡੇ ਸਾਇਜ਼ ਜਦੋਂ ਪੰਪ ਐਕਸ਼ਨ ਚੱਲਦਾ ਹੁੰਦਾ ਨਾ, ਉਹ ਜਦੋਂ ਕਾਰਤੂਸ ਏਦਾਂ ਜਾਂਦਾ ਵਾ, ਉਹਦੀਆਂ ਗੋਲੀਆਂ ਜਿਹੜੀਆਂ ਹੁੰਦੀਆਂ ਉਹ ਫੈਲ ਜਾਂਦੀਆਂ। ਵਾਹ ਵਾਹ ਅੱਛਾ ਵਾਹ ਵਾਹ। ਵਾਹ ਯੂਸੀ ਇੱਕ ਵਾਰੀ ਕਰ ਦੇਵੇ ਨਾ ਦੁਬਾਰਾ। ਯਾਰ ਇਹ ਗੋਲੀ ਚੱਲੀ ਹੈ, ਇਹ ਪੰਪ ਐਕਸ਼ਨ ਚ ਕਾਰਤੂਸ ਨਿਕਲਿਆ, ਇਹ ਪੰਪ ਐਕਸ਼ਨ। ਯਾ ਯੂਸੀ ਲੱਗਦਾ ਕਿਸੇ ਵਿਆਹ ਦੇ ਸੈੱਟ ਤੇ ਵੀ ਤੂੰ ਨਾ ਫਾਇਰਿੰਗ ਕੀਤੀ ਹੈ। ਵਿਆਹਾਂ ਸ਼ਾਦੀਆਂ ਤੇ ਫਾਇਰਿੰਗਾਂ ਬੜੀਆਂ ਕੀਤੀਆਂ। ਅੱਛਾ ਜਦੋਂ ਤੂੰ ਸਿੱਧਾ ਪੰਪ ਐਕਸ਼ਨ ਤੋਂ ਮਾਰਦਾ ਵਾ ਤੇ ਇਹ ਟੈਪ ਹੁੰਦਾ, ਤੇ ਜਦੋਂ ਤੂੰ ਕਿਤੇ ਰਿਪੀਟਰ ਦਾ ਮਾਰੇ ਤੇ ਉਦੋਂ ਫਿਰ ਇਹ ਵੀ ਹੁੰਦਾ ਜਾਂ ਉਹ ਵੀ ਇੰਜ ਹੀ ਜਾਂਦਾ ਸਿੱਧਾ? ਸਾਹਮਣੇ ਚੌਕੀਦਾਰ ਸਕੂਲ ਦਾ ਅੱਛਾ, ਉਹਨੇ ਜਾ ਕੇ ਅੰਦਰ ਮਾਸਟਰ ਨੂੰ ਦੱਸਤਾ ਕਿ ਉਹ ਆ ਗਿਆ ਯੂਸੀ ਯੂਸੀ ਆ ਗਿਆ। ਸਕੂਲ 'ਚ ਵੀ ਰੌਲਾ ਪੈ ਗਿਆ, ਯੂਸੀ ਚਾਚੂ ਯੂਸੀ ਚਾਚੂ ਯੂਸੀ, ਬੱਚੇ ਕਹਿਣਾ ਸ਼ੁਰੂ ਹੋ ਗਏ। ਓਏ ਹੁਣ ਉਹ ਕਈਆਂ ਬੱਚਿਆਂ ਨੂੰ ਵੀ ਉਹਨੇ ਮਾਰਿਆ ਸੀ, ਉਹ ਮਾਸਟਰ ਨੇ ਉਹਨਾਂ ਨੇ ਪਤਾ ਵਾ ਅੱਜ ਅੱਲਾ ਨੇ ਸਾਡੀ ਸੁਣ ਲਈ। ਉਸਤਾਦ ਜੀ ਬੱਚੇ ਮੇਰੇ ਦੇ ਛਿਲਤ ਚੁੱਪੀ ਹੋਈ ਉਂਗਲ 'ਚ ਮੇਰੇ, ਉਹ ਵੀ ਜ਼ੇਨ 'ਚ ਘੁੰਮ ਨਹੀਂ ਭਾਈ ਹਰ ਮਾਸਟਰ ਵਾਸਤੇ ਅੱਲਾ ਕਿ ਯੂਸੀ ਭੇਜਦਾ ਵਾ। ਸਹੀ ਗੱਲ। ਮੈਂ ਅੰਦਰ ਵੜਿਆ, ਹੁਣ ਬੱਚਿਆਂ ਨੂੰ ਮੈਂ ਕਿਹਾ ਇਹਨਾਂ ਨੂੰ ਛੁੱਟੀ ਕਰਾ ਦਿਓ, ਜਿੰਨੇ ਵੀ ਬੱਚੇ ਆ ਨਾ ਛੁੱਟੀ ਕਰਾ ਦਿਓ। ਪਹਿਲੇ ਨੰਬਰ ਤੇ ਜਾਂਦੇ ਮੈਂ ਉਹਦਾ ਘੰਟੀ ਨਹੀਂ ਖੜਕਾਉਂਦਾ ਹੁੰਦਾ, ਹਾਂ ਉਹ ਹਲੇ 12 ਵਜੇ ਸੀ। ਮੈਂ ਕਿਹਾ ਇਹਨੂੰ ਖੜਕਾ, ਹੁਣੀ ਖੜਕਾ। ਤੇ ਛੁੱਟੀ ਕਿੰਨੇ ਵਜੇ ਹੁੰਦੀ ਸੀ? 12 ਵਜੇ। ਮੈਨੂੰ ਇਹ ਦੱਸ ਕਿੰਨਾ ਟਾਈਮ ਵਧਾਇਆ? ਅੱਛਾ 12 ਵਜੇ ਛੁੱਟੀ ਹੁੰਦੀ ਸੀ, ਤੂੰ ਜਾ ਕੇ 12 ਵਜੇ ਉਹਨਾਂ ਨੇ ਕਿਹਾ ਵੀ ਅੱਜ ਇਹਨਾਂ ਨੂੰ ਪਹਿਲੇ ਛੁੱਟੀ ਟਾਈਮ ਸਿਰ ਦੇ ਦਿਓ ਛੁੱਟੀ। ਮੈਂ ਕਹਿੰਦਾ ਅੱਜ ਇਹਨੂੰ ਛੁੱਟੀ ਟਾਈਮ ਸਿਰ ਯੂਸੀ ਨੇ ਫੈਸਲਾ ਕਰਨਾ ਕੋਈ, ਤੇ 12 ਵਜੇ ਤੂੰ ਛੁੱਟੀ ਕਰਾ 12 ਵਜੇ ਛੁੱਟੀ ਕਰਾ ਤੇ ਵੈਸੇ ਵੀ ਛੁੱਟੀ ਉਹ ਆਮ ਰੂਟੀਨ 'ਚ ਵੀ 12 ਵਜੇ ਹੁੰਦੀ ਸੀ। ਜੀ ਉਹ ਯਾਰ ਸਕੂਲ ਦਾ ਟਾਈਮ ਨਹੀਂ ਅੱਛਾ ਠੀਕ ਯਾਰ, ਉਹ ਪਹੁੰਚੇ ਹੀ 12 ਵਜੇ ਕਿਉਂਕਿ ਭਤੀਜੇ ਨੂੰ ਮਾਰਿਆ ਉਹ ਅਗਲੇ ਉਹਦਾ ਸਾਰਾ ਟਾਈਮ ਵਿੱਚੋਂ ਫਿਰ ਮੋੜ ਜਿਹੜੇ ਮੁੜੇ ਪਿਸਤੌਲਾਂ ਵਾਲੇ ਪੰਪ ਐਕਸ਼ਨ ਲੈ ਕੇ ਯੂਸੀ ਤੁਰਿਆ ਜਾ ਰਿਹਾ, ਟਕ 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 ਆਲੇ ਦੁਆਲੇ ਬਾਅਦ ਦੇਖ ਰਿਹਾ, ਚੌਧਰੀ ਸਲਾਮ ਕਰ ਰਿਹਾ ਕਿ ਯੂਸੀ ਦੇ ਹੱਥ 'ਚ ਪੰਪ ਐਕਸ਼ਨ, ਅੱਖਾਂ ਲਾਲ, ਬੱਦਲ ਲਾਲ, ਪੱਤੇ ਲਾਲ, ਬੱਦਲ ਲਾਲ, ਨਸੀਬੋ ਲਾਲ, ਦੁਪੱਟਾ ਲਾਲ, ਨਸੀਬੋ ਲਾਲ, ਨੂਰਾ ਲਾਲ। ਇੰਜ ਕਰਕੇ ਉਸਤਾਦ ਜੀ ਮਾਸਟਰਾਂ ਨੂੰ ਮੈਂ ਲਾਈਨ ਸਿਰ ਖੜਾ ਕਰ। ਅੱਛਾ ਤੂੰ ਹਰ ਗੱਲ ਕਿੰਨਾ ਇੰਜ ਕਰਕੇ, ਇਹ ਕੀ ਆ? ਉਹ ਫਰੇਮ ਬਣਾਉਂਦਾ ਨਾ, ਕ੍ਰੀਏਸ਼ਨ ਇਹਨੂੰ ਕਹਿੰਦੇ ਨੇ। ਇੰਜ ਕਰਕੇ ਮੈਂ ਸਿੱਧਾ ਹੀ ਸਕੂਲ, ਇੰਜ ਕਰਕੇ ਗੋਲ ਗੱਪਿਆਂ ਵਾਲਾ ਕੰਬਣ ਲੱਗ ਪਿਆ, ਇੰਜ ਕਰਕੇ ਮੈਂ ਏਦਾਂ, ਇੰਜ ਕਰਕੇ ਅੱਖਾਂ ਲਾਲ। ਇਹ ਕਦੀ ਉਂਝ ਕਰਕੇ ਨਹੀਂ ਕੁਝ ਹੋਇਆ? ਇਹ ਹਰ ਕੁਝ ਇੰਜ ਇਹ ਇੰਜ ਕਰਕੇ ਕੀ ਹੁੰਦਾ? ਇੰਜ ਕਰਕੇ ਯਾਨੀ ਪਿੱਛੇ ਬੈਕਗ੍ਰਾਉਂਡ ਇੰਜ ਕਰਕੇ ਮੈਂ ਇੰਜ ਗਿਆ। ਅੱਛਾ ਇਹ ਇੱਕ ਜ਼ਰਾ ਸਕ੍ਰਿਪਟ ਚ ਜਾਨ ਪਾਉਣ ਵਾਸਤੇ। ਅੱਛਾ ਜੀ ਮਾਸ਼ਾਅੱਲਾ। ਉਸਤਾਦ ਜੀ ਮੈਂ ਅੱਛਾ ਯੂਸੀ ਪਤਾ ਕੀ ਗੱਲ ਆ, ਮਰਦ ਬੈਠੇ ਨੇ ਗੈਰ ਮਰਦ, ਪਤਾ ਕੀ ਹਾਂ ਮੇਰਾ ਭਰਾ ਨਾ ਉਸਤਾਦ ਜੀ ਮੈਂ ਰਾਤ ਨੂੰ ਜਦੋਂ ਰਾਤ ਬਰਾਤੇ ਧੁੰਦਾਂ 'ਚ ਨਿਕਲਾਂ ਨਾ, ਉਦੋਂ ਫਿਰ ਮੈਂ ਐਕਸ਼ਨ ਹੁੰਦਾ ਮੇਰਾ। ਅੱਛਾ ਇਹ ਐਕਸ਼ਨ ਹੁੰਦਾ। ਮਫੂਰੀ ਟੈਪ ਪਿਸਤੌਲਾਂ ਟੈਪ ਹੋਵੇ ਨਾ ਕੰਮ, ਇਹ ਉਦੋਂ ਲਈਦੀ ਐ ਇਸ ਟਾਈਮ। ਤੁਸੀਂ ਮੈਨੂੰ ਸੱਦਿਆ, ਮੈਂ ਤਾਂ ਅੱਜ ਬੈਠਾ ਜ਼ਰਾ। ਅੱਛਾ ਚਲੋ
ਉਸਤਾਦ ਜੀ ਜਦੋਂ ਮੈਂ ਨਾ ਬੱਚਿਆਂ ਦੀ ਛੁੱਟੀ ਕਰਾਤੀ, ਹਾਂ ਮਾਸਟਰ ਸਾਰੇ ਮੈਂ ਲਾਈਨ ਸਿਰ ਖੜੇ ਕਰ ਲਏ। ਯਾਰ ਇਹ ਜ਼ਿਆਦਤੀ ਹੈ। ਜਿਹੜੇ ਮਾਸਟਰ ਜਿਹੜੀ ਫੀਲਡ ਆ ਉਸਤਾਦ ਆ ਉਹ ਇੱਜ਼ਤ ਦੇ ਕਾਬਲ ਆ। ਤੂੰ ਲਾਈਨ ਸਿਰ ਖੜਾ ਕਰ ਲਿਆ ਐਡਾ, ਮਤਲਬ ਤੂੰ ਯੂਸੀ। ਯਾਰ ਜਿਹਨੇ ਮਾਰਿਆ ਮੈਂ ਉਹਨੂੰ ਵਿੱਚੋਂ ਲੱਭਣਾ ਸੀ। ਅੱਛਾ ਉਹ ਮੈਂ ਸਾਰੇ ਲਾਈਨ ਸਿਰ ਇਸ ਲਈ ਖੜੇ ਕੀਤੇ ਕਿ ਮੈਨੂੰ ਪਤਾ ਲੱਗੇ ਮੇਰੇ ਭਤੀਜੇ ਨੂੰ ਕਿਹਨੇ ਮਾਰਿਆ, ਓਕੇ ਓਕੇ ਕਿਉਂਕਿ ਅੱਖ 'ਚ ਤਾਂ ਖੂਨ ਸੀ, ਸਮਝ 'ਚ ਆਉਣ ਨਹੀਂ ਛੜਿਆ ਕਿ ਕਿਹੜਾ ਮਾਰਿਆ। ਅੱਛਾ। ਉਹ ਇੱਕ ਦੂਸਰੇ ਦਾ ਨਾਂ ਲਾਈ ਜਾਂਦੇ ਸੀ ਓਕੇ। ਤੇ ਫਿਰ ਬੰਦਾ ਤਾਂ ਮੈਂ ਫੜਨਾ ਤੇ ਸੀ ਨਾ, ਤੂੰ ਭਤੀਜਾ ਨਾਲ ਲੈ ਕੇ ਆਉਂਦਾ ਜਿਹੜਾ ਨਿਸ਼ਾਨਦਾਹੀ ਕਰਦਾ ਵੀ ਇਹਨੇ ਮਾਰਿਆ। ਉਹੀ ਕਰਨ ਲੱਗਾ ਐਂਡ ਤੇ। ਅੱਛਾ ਉਹ ਹੁਣ ਮੈਂ ਲਾਈਨ ਸਿਰ ਖੜੇ ਕਰ ਲਿਆ। ਮੈਂ ਕਿਹਾ ਸਾਰੇ ਦੇ ਸਾਰੇ ਲਾਈਨ ਸਿਰ ਖੜੇ ਹੋ ਜਾਓ। ਉਹਨਾਂ ਨੇ ਯਕੀਨ ਮੰਨ ਫਰੀਦ, ਇਹ ਆਹ ਸਟਾਈਲ ਉਹਨਾਂ ਦਾ, ਇਹ ਇਦਾਂ। ਅੱਛਾ ਉਹ ਇੱਕ ਮਤਲਬ ਥ੍ਰਿਲਰ ਕਾਇਮ ਕਰ ਰਿਹਾ ਤੂੰ ਖਾ 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 ਖਾ। ਯਾਰ ਮੈਨੂੰ ਦੱਸ ਯਾਰ ਨਹੀਂ ਨਾ ਯਾਰ ਸਟਾਈਲ ਚ ਹੈ ਕਿਉਂ ਆ? ਅੱਛਾ ਸਾਰੇ ਹੀ ਮਾਸਟਰ ਇੰਜ। ਅੱਛਾ ਅੱਛਾ ਫਿਰ ਉਹ ਇੰਜ ਕਰਕੇ ਉਹਨਾਂ ਨੇ ਇੰਜ ਵੀ ਕੀਤਾ। ਇੰਜ ਕਰਕੇ ਉਹਨਾਂ ਨੇ ਇੰਜ ਵੀ ਕੀਤਾ ਜਾਂ ਸਿਰਫ ਇੰਜ ਕਰਕੇ ਤੇ ਉਹਨਾਂ ਨੇ ਇੰਜ ਸਿੱਟ ਕੇ ਉਹਨਾਂ ਨੇ ਕਿਹਾ ਹਾਂ ਬਈ, ਉਹਨੇ ਕਿਹਾ ਉਹ ਅਗਲਾ ਉਹਨੂੰ ਲਾਓ ਉਹਦਾ। ਅੱਛਾ ਤੁਸੀਂ ਅੱਛਾ ਜੀ ਤੁਸੀਂ ਲੈਂਸਰ ਮਾਸਟਰ ਖਿਲਾਰ ਲਏ ਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਕਿੰਨੇ ਮਾਰਿਆ ਮੇਰੇ ਭਤੀਜੇ? ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੇਰੇ ਭਤੀਜੇ ਨੂੰ ਕਿਹਨੇ ਹੱਥ ਲਾਇਆ? ਬੋਲਣ ਕੋਈ ਨਾ ਰਿਹਾ ਫਰੀਦ। ਕਦੀ ਮੈਂ ਪੰਪ ਐਕਸ਼ਨ ਲੈ ਕੇ ਆਇਆ ਨੂੰ, ਕਦੀ ਆਇਆ ਨੂੰ, ਕਦੀ ਉਹਨਾਂ ਦੇ ਪਿੱਛੇ। ਮਨ ਕੋਈ ਨਹੀਂ ਰਿਹਾ। ਮਨ ਜਾਂ ਪਸੀਨੇ ਚੋਈ ਜਾ ਰਿਹਾ, ਕਿਸੇ ਦੀ ਸਲਵਾਰ ਭਰੀ ਹੋਈ, ਕਿਸੇ ਦੇ ਬਗਲਾਂ ਭਰੀਆਂ ਹੋਈਆਂ ਪਸੀਨੇ ਨਾਲ। ਅੱਛਾ ਮੰਨੇ ਕੋਈ ਨਾ, ਇੱਕ ਦੂਸਰੇ ਦਾ ਨਾਂ ਲਾਈ ਜਾਣ। ਫਿਰ ਮੈਂ ਫਿਰ ਨਾ ਮੈਂ ਕਿਹਾ ਓਏ ਮੈਂ ਸਾਰੇ ਗਿਣ ਲਏ ਆ ਤੇ ਸਾਰੇ ਦੇ ਨਿਸ਼ਾਨ ਲਾ ਲਏ ਆ। ਮੈਂ ਸਾਹ ਜੀ ਮੈਂ ਉੱਥੋਂ ਕਿਹਾ, ਮੈਂ ਕਿਹਾ ਜਿਹਨੂੰ ਮਾਰਿਆ ਉਹਨੂੰ ਲੈ ਕੇ ਆਪਣੇ ਭਤੀਜੇ ਨੂੰ ਲੈ ਕੇ ਆ ਯੂਸੀ। ਓਏ ਮੈਂ ਉਹਨਾਂ ਨੂੰ ਇੰਜ ਕਰਕੇ ਨਿਸ਼ਾਨ ਲਾ ਕੇ ਮੈਂ ਕਿਹਾ ਤੁਸੀਂ ਅੱਛਾ ਯੂਸੀ ਨੂੰ ਉਦੋਂ ਯਾਦ ਆਇਆ ਕਿ ਮੈਂ ਭਤੀਜਾ ਤਾਂ ਲੈ ਕੇ ਨਹੀਂ ਆਇਆ। ਜਦੋਂ ਮੰਨਣ ਨਹੀਂ ਸੀ ਡੇ, ਫਿਰ ਤੂੰ ਹਿਸਾਬ ਲਾਇਆ ਵੀ ਭਤੀਜੇ ਜਿਹੜਾ ਮੇਨ ਜਿਹਨੇ ਆ ਕੇ ਪਛਾਣਨਾ ਉਹ ਤਾਂ ਮੈਂ ਉਹ ਘਰ ਤਾਂ ਮੈਂ ਛੱਡ। ਘਰ ਛੱਡਿਆ ਆ। ਅੱਛਾ ਜਿੱਦਾਂ ਜਿੱਦਾਂ ਮੈਂ ਫੇਰ ਉਹਨਾਂ ਗਲੀਆਂ ਥਾਣੀ ਵਾਪਸ ਗਿਆ ਵਾ, ਉਦਾਂ ਦਾ ਥੋੜਾ ਬੱਦਲ ਵੀ ਘਟਦਾ ਗਿਆ, ਅੱਖ ਵੀ ਥੋੜੀ ਜਿਹੀ ਹਲਕੀ ਹੁੰਦੀ ਗਈ। ਲੋਕੀ ਵੀ ਕਹਿਣ ਲੱਗ ਪਏ ਯੂਸੀ ਯੂਸੀ ਆ ਗਿਆ ਵੀ ਵਾਪਸ। ਖੜਾ ਕੋਈ ਨਹੀਂ। ਅੱਛਾ ਖੜਾ ਕੋਈ ਨਹੀਂ, ਸਹਿਮੇ ਜ਼ਰੂਰ ਲੇਕਿਨ ਖੜਕਾ ਕੋਈ ਨਹੀਂ ਹੋਇਆ। ਅੱਛਾ ਫਿਰ ਮੈਂ ਇੰਜ ਕਰਕੇ ਵਾਪਸ ਆਇਆ ਤੇ ਮੈਂ ਬਾਹਰ ਖੜੇ ਹੋ ਕੇ ਕਿਹਾ ਭਾਬੀ। ਹਾਂ ਯਾਰ ਤੇਰੀ ਭਾਬੀ ਮਾਵਾਂ ਬਜਾ ਤੂੰ ਐਡੀ ਬਦਤਮੀਜ਼ੀ ਨਾਲ ਉਹਨੂੰ ਆਵਾਜ਼ ਦੇ ਰਿਹਾ ਉਹ ਭਾਬੀ। ਉਹ ਸਾਰੇ ਮਹੱਲੇ 'ਚ ਇਹੀ ਤੂੰ ਇਹ ਕਹਿ ਤੂੰ ਕਹ ਭਾਬੀ ਜਾਨ ਐ। ਸਾਜੀ ਉਰਦੂ ਦੇ ਲੋਕਾਂ ਦੇ ਲਫ਼ਜ਼ ਹੈ। ਅੱਛਾ ਐ ਭਾਬੀ ਜੀ ਆਓ ਭਾਬੀ। ਜਦੋਂ ਉਹ ਨਹੀਂ ਸੀ ਇੱਜ਼ਤ ਕਰਦੀ ਇਹਦੀ ਤੇ ਇਹਨੇ ਨਹੀਂ, ਕਿਉਂ ਕਰਨੀ? ਪਤਾ ਨਹੀਂ ਮਾਵਾਂ ਬਜਾ ਸੀ। ਮਾਮਾ ਜਿਵੇਂ ਮੇਰੇ ਉੱਠਣ ਦਾ ਸਟਾਈਲ ਹੀ ਇਦਾਂ ਦਾ ਸੀ। ਜਦੋਂ ਮੈਂ ਸੁੱਤਾ ਪਿਆ ਵੀ ਉੱਠਦਾ ਸੀ ਨਾ ਤੇ ਉੱਠ ਕੇ ਇਹੀ ਕਹਣਾ ਓਏ ਉੱਠ ਖੜੇ ਆਈ। ਤਬੀਅਤ ਇਦਾਂ ਦੀ ਸੀ ਨਾ। ਤਬੀਅਤ ਏਦਾਂ ਦੀ। ਅੱਛਾ ਅੱਛਾ ਭਾਬੀ ਬਾਹਰ ਆਈ ਫਿਰ। ਮੈਂ ਕਿਹਾ ਭਾਬੀ ਹਾਂ ਜਗਾ ਮੇਰੇ ਭਤੀਜੇ ਨੂੰ ਬਾਹਰ ਲਿਆ, ਜਿਹਨੂੰ ਮਾਰਿਆ ਵਾ। ਹਾਂ ਭਾਬੀ ਮੇਰੀ ਬਾਹਰ ਆਈ, ਉਹਨੇ ਕਿਹਾ ਉਹਨੂੰ ਮੈਂ ਜਗਾਉਣੀ ਆ 30 ਰੁਪਏ ਫੜ ਤੇ ਨੁੱਕਰ ਤੋਂ ਸਰਫ ਲਿਆ ਕੇ ਦੇ, ਮੈਂ ਉਹਦੀ ਵਰਦੀ ਧੋਣੀ ਆ। ਉਹ ਯਾਰ ਆਹੋ ਕਿ ਯੂਸੀ ਕੀ ਆ? ਯੂਸੀ ਇੱਕ ਘਰ ਵੀ ਆ ਯੂਸੀ ਦਾ, ਉਹਦੀ ਇੱਕ ਮਾਂ ਭਰਜਾਈ ਵੀ ਆ। ਔਰ ਹੁਣ ਭਰਜਾਈ ਆਪ ਜਾਵੇ ਸਰਫ ਲੈਣ। ਇਹਨੂੰ ਨੂੰ ਕੀ ਪਤਾ? ਨਹੀਂ ਤਾਂ ਮੁੰਡਾ ਆਉਂਦਾ ਹੀ ਵੀ ਯਾਰ ਯੂਸੀ ਦਾ ਤੋਕਾ ਆਪਣੀ ਜਗ੍ਹਾ ਤੇ, ਲੇਕਿਨ ਘਰ ਦੇ ਵਿੱਚ ਤੇ ਕੋਈ ਰੌਲਾ ਮੈਂ ਨਹੀਂ। ਇਹ ਨਹੀਂ ਕਹਿੰਦਾ ਯੂਸੀ ਦੇ ਪਾਵਰ ਹੈ। ਹੁਣ ਉਹ ਜੋ 8-10 ਬੰਦੇ ਉਹਨਾਂ ਨੇ ਕਿਤੇ ਜਾਣਾ ਆਉਣਾ, ਕੋਈ 100 ਰਿਸ਼ਤੇਦਾਰ ਮਾਸਟਰ ਨੇ ਹਾਂ ਤੇ ਨਹੀਂ ਉਹ ਯੂਸੀ ਕਹਿ ਗਿਆ ਉਹਨਾਂ ਦੀ 10 ਨੂੰ ਮਜਾਲ ਹੈਗੀ ਉਹਨਾਂ ਦੀ। ਨਹੀਂ ਉਸਤਾਦ ਜੀ ਇਹ ਗਲਤ ਗੱਲ ਹੈ ਨਾ। ਉੱਥੇ 8-10 ਬੰਦਿਆਂ ਨੂੰ ਕਿਹਾ ਵੀ ਹਿੱਲਿਓ ਨਾ। ਹੁਣ ਉੱਥੇ ਸਟਿਲ ਖਲੋਤੇ ਜਾਂ ਤੇ ਯੂਸੀ ਗੈਰਤਮੰਦ ਆ ਤੇ ਜ਼ਿਆਦਤੀ ਨਾ ਕਰੇ। ਇੱਕ ਬੰਦਾ ਫੜੇ ਉੱਥੇ। ਉਹ ਤੂੰ ਮੇਰੀ ਗੱਲ ਸੁਣਨ ਆ ਕਿ ਅਖਬਾਰੀ ਰਿਪੋਰਟਰ ਵਾ? ਉਹ ਯਾਰ ਇਹ ਤਸਦੀਕ ਕਾਦੀ ਕਰਦਾ ਫਿਰਦਾ? एक बंदा पकड़ने के लिए ही तो वो भतीजे को लेने आया। ਮੈਂ ਲਿਆਂਦਾ ਸਿਰਫ ਜਦੋਂ ਮੈਂ 2 ਕਦਮ ਪੁੱਟੇ ਨਾ ਪੰਪ ਐਕਸ਼ਨ ਫੜ ਕੇ ਤੇ ਮੇਰੇ ਜ਼ਿਹਨ 'ਚ ਆਇਆ ਯਾਰ ਭਤੀਜਾ ਮੇਰਾ ਸੁੱਤਾ ਵਾ, ਉਹਨਾਂ ਨੇ ਮਾਰਿਆ ਵਾ, ਸੱਟਾਂ ਵੀ ਲੱਗੀਆਂ ਵਾ, ਤੂੰ ਉਹਨਾਂ ਨੂੰ ਲੈ ਕੇ ਆ ਹਾਂ ਇੱਥੇ। ਹਾਂ ਤੇ ਉਹਨਾਂ ਦੀ ਪਛਾਣ ਕਰਾ, ਉਹਨਾਂ ਦੀ ਪਛਾਣ ਕਰਾ, ਨਾਲੇ ਆਪਣੇ ਭਤੀਜੇ ਨੂੰ ਮੰਜੀ ਤੇ ਬਿਠਾ, ਨਾਲੇ ਉਹਨਾਂ ਨੂੰ ਦਿਖਾ ਵੀ ਤੁਸੀਂ ਕੀ ਕੀਤਾ। ਹਾਂ ਮੈਂ ਫਿਰ ਉਸਤਾਦ ਜੀ ਆਉਣ ਨੂੰ ਨਿਕਲ ਗਿਆ। ਫੇਰ ਵਾਪਸ ਸਕੂਲ ਵਾਲ ਉੱਥੇ ਸਕੂਲ ਵਾਲੀ। ਅੱਛਾ ਉਸਤਾਦ ਜੀ ਅੱਜ ਕਰਕੇ ਫੇਰ ਮੈਂ ਨਾ ਜਦੋਂ ਗਲੀ ਮੁੜਿਆ ਵਾ ਫੇਰ ਅੱਖਾਂ ਲਾਲ ਬੱਦਲ ਚੜ ਗਏ। ਅੱਛਾ ਫੇਰ ਦੁਨੀਆ ਬਾਹਰ ਯੂਸੀ ਭਾਜੀ ਬੱਚੇ ਚਾਚੂ ਯੂਸੀ ਕਹਿ ਨੂੰ ਜਾਣਦੇ ਆ। ਮੈਂ ਸਕੂਲ ਤੱਕ ਪਹੁੰਚ ਗਿਆ, ਉਹੀ ਗੋਲ ਗੱਪੇ ਵਾਲਾ ਅੱਧੇ ਕੇ ਵੇਚ ਬੈਠਾ, ਅੱਜ ਫੇਰ ਕੰਬਣ ਲੱਗ ਪਿਆ ਕਿ ਯੂਸੀ ਫੇਰ ਮੁੜਿਆ। ਦੁਬਾਰਾ ਯੂਸੀ ਆ ਗਿਆ। ਦੁਬਾਰਾ ਯੂਸੀ ਪਹਿਲੇ ਵੀ ਕੁਝ ਨਹੀਂ ਕਰਕੇ ਗਿਆ। ਮੈਂ ਅੱਜ ਕਰਕੇ ਸਕੂਲ ਦੇ ਅੰਦਰ ਵੜਿਆ ਵਾ, ਉਹ ਜਿਹੜੇ ਮੈਂ 8 ਦੇ 8 ਖੜੇ ਕੀਤੇ ਸੀ ਉਹਨਾਂ ਦੇ ਮੈਂ ਸ਼ਕਲਾਂ ਦੇਖੀਆਂ ਨਾ, ਮੈਂ ਕਿਹਾ ਯਾਰ ਘਰ ਵੀ ਮੇਰਾ, ਭਰਜਾਈ ਵੀ ਆ, ਮਾਂ ਵੀ ਆ, ਇਹ 8-9 ਜਣੇ ਸਿਆਣੇ ਬਿਆਣੇ ਬੰਦੇ, ਇਹਨਾਂ ਨੂੰ ਮੈਂ ਉੱਥੇ ਪੰਚਾਇਤ 'ਚ ਜਾਂਦਾ ਚੰਗਾ ਨਹੀਂ ਲੱਗਦਾ। ਗੈਰ ਮਰਦ ਨੂੰ ਘਰ ਨਹੀਂ ਲੈ ਕੇ ਜਾਣਾ, ਗੈਰ ਮਰਦ ਨੂੰ ਘਰ ਨਹੀਂ ਲਿਆਣਾ, ਉੱਥੋਂ ਸਿਆਣੇ ਉਸਤਾਦ। ਮੇਰਾ ਦਿਲ ਨੇ ਨਾ ਝਟਕਾ ਕਿ ਮੁਜਰਮ ਤੇ ਇੱਕ ਆ ਨਾ, ਮੁਜਰਮ ਦਾ ਵਿੱਚੋਂ ਬਾਕੀ ਦੇ ਸਾਰੇ ਉਸਤਾਦ ਕਾਬਲੇ ਇਹਤਰਾਮ ਨੇ ਤੇ ਬਾਕੀਆਂ ਨੂੰ ਕਿੱਥੇ ਘੜੀਸਣਾ। ਹਾਂ ਫਿਰ ਉਸਤਾਦ ਜੀ ਮੈਂ ਸੋਚਿਆ ਕਿ ਮੈਂ ਨਾ ਭਤੀਜੇ ਨੂੰ ਲੈ ਕੇ ਆਉਣਾ। ਬੱਲੇ ਬੱਲੇ। ਅੱਛਾ ਫੇਰ ਉਸਤਾਦ ਜੀ ਉਹਨਾਂ ਨੂੰ ਫੇਰ ਮੈਂ ਇਹੀ ਕਹਤਾ, ਮੈਂ ਕਿਹਾ ਹਿਲਿਓ ਨਾ ਓਏ, ਹਾਂ ਇੱਥੇ ਹੀ ਰਹੀਓ, ਮੈਂ ਆਪਣੇ ਭਤੀਜੇ ਨੂੰ ਲੈ ਕੇ ਆਉਣਾ। ਅੱਛਾ ਮੈਂ ਉਸਤਾਦ ਜੀ ਉੱਥੋਂ ਵਾਪਸ ਮੁੜਿਆ। ਅੱਛਾ ਮਤਲਬ ਤੂੰ ਪੈਦਲ ਹੀ? ਪੈਦਲ ਹੀ, ਕਿ ਲਾਗੇ ਤਾਂ ਸਕੂਲ ਸੀ, ਉੱਤੋਂ ਜਾਣ ਆਉਣ ਤਾਂ ਲੱਗਾ ਰਹਿੰਦਾ ਸੀ ਮੇਰਾ।
ਘੋੜੀ ਮੈਂ ਇਸ ਲਈ ਨਹੀਂ ਕੱਢੀ ਕਿ ਫੇਰ ਕਾਠੀ ਪਾਉਂਗਾ, ਪੱਠੇ ਖਵਾਉਂਗਾ, ਪਿਸਤੌਲ ਟੇਲ ਦੀ ਹਾਂ ਸਹੀ ਗੱਲ ਇਹਨਾਂ ਰਫੜਾ 'ਚ ਨਹੀਂ ਸਹੀ ਮੈਂ ਗੱਲ। ਆਪ ਮੈਂ ਭੱਜ ਨੱਸ ਕੀਤੀ। ਹਾਂ ਮੈਂ ਵਾਪਸੀ ਫੇਰ ਆਉਣ ਡਿਆ ਤੇ ਫੇਰ ਹਲਕਾ ਜਿਹਾ ਬੱਦਲ ਵੀ ਘਟ ਗਿਆ, ਅੱਖਾਂ 'ਚ ਲਾਲੀ ਵੀ ਘਟ ਗਈ, ਅੱਛਾ ਦੁਨੀਆ ਵੀ ਬੱਦਲ ਤੇਰੇ ਨਾਲ ਹੀ ਅਟੈਚ ਸੀ, ਯਾਨੀ ਤੂੰ ਨਿਕਲਦਾ ਸੀ ਤੇ ਬੱਦਲ ਵੀ ਨਿਕਲ ਸਾਜੀ ਕਿਤੇ ਬੱਦਲ ਔਰ ਜਿਹੜੀ ਸਾਰੀ এনवायरमेंट ਸੀ ਨਾ ਉਹ ਇਹਦੇ ਗੁੱਸੇ ਦੇ ਨਾਲ ਅਪ ਡਾਊਨ ਹੁੰਦੀ ਸੀ, ਦਹਿਸ਼ਤ ਦੇ ਨਾਲ ਨਿਜ਼ਾਮ ਦਹਿਸ਼ਤ ਦੇ ਨਾਲ। ਅੱਛਾ ਬੱਦਲ ਵੀ ਘਟ ਗਿਆ, ਸਾਰਾ ਨਿਜ਼ਾਮ ਹੋ ਨਹੀਂ ਗਿਆ। ਯਾਰ ਇਹ ਜ਼ਿਆਦਤੀ ਤੂੰ ਉਹਨਾਂ ਨੂੰ ਹਿੱਲਣ ਤੇ ਦੇ ਨਾ, ਕਿਤੇ ਖਾਰਿਸ਼ ਹੁੰਦੀ ਆ, ਕਿਤੇ ਥੋੜਾ ਬਹੁਤ ਬੰਦਾ ਇੰਜ ਹੁੰਦਾ, ਕਿਤੇ ਇੰਜ ਤੂੰ ਇਹ ਵੀ ਉਹਨਾਂ ਨੂੰ ਪਾਬੰਦੀ ਲਾਇਆ ਵੀ ਫਿਰ ਹਿੱਲਣ। ਦਹਿਸ਼ਤ ਘਟਦੀ ਸੀ ਨਾ, ਫਿਰ ਦਹਿਸ਼ਤ ਘਟਦੀ ਸੀ, ਜੇ ਹਿੱਲ ਪਿਆ ਤਾਂ ਦਹਿਸ਼ਤ ਗਈ। ਸਹੀ ਗੱਲ ਇਹ ਵੀ ਅੱਛਾ ਤੂੰ ਵਾਪਸ ਆਇਆ ਫਿਰ ਵਾਪਸ ਤਾਂ ਜੀ ਮੈਂ ਆਇਆ, ਮੈਂ ਇੰਜ ਕਰਕੇ ਇੱਕ ਗਲੀ ਕ੍ਰਾਸ ਕੀਤੀ, ਦੂਜੀ ਗਲੀ ਕ੍ਰਾਸ ਕੀਤੀ, ਚੌਂਕ ਆਇਆ ਨਾ ਤੇ ਉੱਥੇ ਚੌਂਕ ਦੇ ਵਿੱਚ ਆਣ ਕੇ ਮੈਨੂੰ ਖੋਹ ਪੈਣ ਲੱਗ ਪਈ, ਖੋ ਮਤਲਬ ਭੁੱਖ। ਅੱਛਾ ਭੁੱਖ ਲੱਗ ਗਈ, ਆਹੋ ਚੱਕਰ ਵੀ ਤੈਨੇ ਲੱਗ ਗਏ ਨਾ। ਇਹ ਜਿਹੜੀ ਜਗ੍ਹਾ ਤੇ ਨਾ ਮੇਰੇ ਖੋਹ ਪੈਣ ਲੱਗ ਪਈ, ਮੈਂ ਕਿਹਾ ਯੂਸੀ ਕਦੀ ਗਿਆ ਕਦੀ ਆਇਆ, ਕਦੀ ਗਿਆ ਕਦੀ ਆਇਆ। ਚੱਕਰ ਲੱਗੇ ਆ। ਬਦਲਾ ਤੇ ਹਾਲੇ ਪਤਾ ਨਹੀਂ ਕਦੋਂ ਲੈਣਾ ਵਾ। ਬਦਲਾ ਤਾਂ ਮੈਂ ਕਿਹਾ ਲੈ ਹੀ ਲੈ, ਅੱਜ ਦੀ ਡੇਟ 'ਚ ਹੀ ਲੈਣਾ ਸੀ, ਆਹੋ, ਕਦੋਂ ਕਿ ਲੈਣਾ। ਲੇਕਿਨ ਕੁਝ ਖਾਇਆ ਪੀਆ ਹੋਏਗਾ ਕਿਤੇ ਜ਼ਰਾ। ਉੱਥੇ ਮੈਂ ਉਸਤਾਦ ਜੀ ਨਾਨ ਟਿੱਕੀ ਵਾਲਾ ਮੈਨੂੰ ਨਜ਼ਰ ਆਇਆ, ਮੈਂ ਕਿਹਾ ਸ਼ਹਜ਼ਾਦੇ ਕਰੋਲ ਤਾਂ ਬਣਾ ਕੀ ਬਣਾ ਰੋਲ। ਰੋਲ ਮਤਲਬ ਉਹ ਜਾਨ ਕਿ ਇੰਜ ਨਾਨ ਲਾ ਕੇ ਉੱਪਰ ਟਿੱਕੀ ਫੈਲ ਦਿੰਦੇ, ਉੱਪਰ ਹਲਕੀ ਜਿਹੀ ਚਿਪਸ ਰੱਖ ਕੇ ਉਹਨੂੰ ਰੋਲ ਬਣਾ ਦਿੰਦੇ, ਨਾਲ ਕੈਚਅਪ ਵਿੱਚ ਧੂਤੜੂ ਟੈਪ। ਧੂਤੜੂ ਉਹ ਸ਼ਵਾਰਮਾ ਟੈਪ। ਘੁੱਗੂ ਟੈਪ, ਘੁੱਗੂ ਟੈਪ। ਘੁੱਗੂ ਟੈਪ। ਅੱਛਾ ਤੂੰ ਧੂਤੜੂ ਬਣਾ ਕੇ ਤੇ ਫਿਰ ਉੱਥੇ ਬਹਿ ਕੇ ਖਾਦਾ। ਉੱਥੇ ਨਹੀਂ, ਉੱਥੇ ਬਹਿ ਕੇ ਕਾਤੋਂ ਖਾਣਾ ਸੀ, ਘਰ ਨਹੀਂ ਸੀ ਪਹੁੰਚਣਾ ਮੈਂ। ਅੱਛਾ ਫਿਰ ਪੰਪ ਐਕਸ਼ਨ ਮੈਂ ਬਗਲ 'ਚ ਲਈ, ਉਹ ਧੂਤੜੂ ਬਣਾ ਕੇ ਨਾਲੇ ਮੈਂ ਇੰਜ ਕਰਕੇ ਦੰਦੀ ਵੜ ਕੇ ਖਾਂਦਾ ਜਾ ਰਿਹਾ, ਨਾਲੇ ਤੁਰਿਆ ਜਾ ਰਿਹਾ। ਪੰਪ ਐਕਸ਼ਨ ਇਦਾਂ ਪੰਪ ਐਕਸ਼ਨ ਮੇਰੇ ਇੱਥੇ ਬੱਕੀ 'ਚ ਲੱਗੀ ਉਹ ਇੱਥੇ ਲੈ ਲਈ ਨਾ। ਉਹ ਬਾਅਦ ਚੋਂ ਭਾਈ ਕੱਢਣ ਲੱਗਾ, ਉਹ ਚੁੰਡੀ ਵੱਡੀ ਗਈ, ਉਹ ਕਿਤੇ ਮਾਸ ਫਸ ਗਈ। ਤੈਨੂੰ ਮੈਂ ਅੱਗੇ ਵੀ ਕਿਹਾ ਤੇਰੀ ਬਾਕੀ ਦੀ ਜ਼ਿੰਦਗੀ ਸਟੇ ਤੇ ਆ। ਅੱਛਾ ਤੂੰ ਘਰ ਗਿਆ ਫਿਰ। ਘਰ ਗਿਆ ਉਸਤਾਦ ਜੀ, ਮੇਰਾ ਵੀ ਉਹ ਸ਼ੇਖ ਰਸ਼ੀਦ ਵੀ ਆਪਣੇ ਮਹੱਲੇ 'ਚ ਖਾਂਦਾ ਪੀਂਦਾ ਨਹੀਂ, ਦੇਖਿਆ ਨਹੀਂ ਤੁਸੀਂ? ਮਹੱਲੇ 'ਚ ਹੀ ਪਾਵੇ ਉਹ ਖਾ ਵੀ ਰਿਹਾ, ਅੱਜ ਨਾਸ਼ਤੇ ਜਾ ਕਰ ਰਿਹਾ, ਹਾਂ। ਤੇ ਮੈਂ ਵੀ ਆਪਣੇ ਮਹੱਲੇ 'ਚ ਅੱਛਾ ਆਪਣੇ ਮਹੱਲੇ 'ਚ ਤੂੰ ਹੀ। ਏਦਾਂ ਹੀ। ਅੱਛਾ ਜਦੋਂ ਮੈਂ ਖਾਂਦਾ ਖਾਂਦਾ ਲਾਗੇ ਪਹੁੰਚਣਾ ਤਾਂ ਉਧਰੋਂ ਭਰਜਾਈ ਨੇ ਦੇਖ ਲਿਆ ਮੈਨੂੰ, ਉਹਨੇ ਦੇਖ ਲਿਆ ਕਿ ਰੋਟੀ ਖਾ ਰਿਹਾ। ਭਾਬੀ ਮੇਰੀ ਨੇ ਇੰਜ ਕਰਕੇ ਦੇਖਿਆ ਵਾ ਮੈਨੂੰ, ਹਾਂ ਤੇ ਭਾਬੀ ਮੈਨੂੰ ਦੇਖ ਕੇ ਕਹਿੰਦੀ, ਓਏ ਬਗੈਰਤਾ ਕੰਜਰਾ ਲਾਂਤੀਆ। ਤੁਸੀਂ ਕਿੱਥੇ ਸੀ ਉੱਥੇ? ਨਹੀਂ ਮੈਂ ਭਰਜਾਈ ਦਾ ਮੈਂ ਸਾਈਕੀ ਸਮਝ ਰਿਹਾ ਕਿ ਉਹ ਤੂੰ ਉਹਦੇ ਸਾਹਮਣੇ ਖਾ ਰਿਹਾ, ਉਹਨਾਂ ਨੂੰ ਤੂੰ ਖਵਾਇਆ ਨਹੀਂ। ਤੇ ਉਹਨੇ ਕਿਹਾ ਵੀ ਭਤੀਜਾ ਤੇਰਾ ਸੱਟਾਂ ਲੱਗੀਆਂ, ਤੂੰ ਬਾਹਰ ਧੂਤਰੂਆਂ ਦੀਆਂ ਮੌਜਾਂ ਉਡਾਉਂਦਾ ਫਿਰਦਾ, ਤੈਨੂੰ ਤੇ ਬਦਲਾ ਲੈਣ ਭੇਜਿਆ, ਤੂੰ ਇੱਕ ਟਿੱਕੀ ਇੱਕ ਨਾਨ ਲੈ ਆ। ਨਹੀਂ ਉਹਨੂੰ ਗਾਲਾਂ ਪਈਆਂ ਤਾਂ ਤੁਸੀਂ ਕਿੱਥੇ ਸੀਗੇ? ਤੁਹਾਨੂੰ ਕਿੱਦਾਂ ਪਤਾ ਉਹਨੂੰ ਗਾਲਾਂ ਪਈਆਂ? ਬਦਮਾਸ਼ਾਂ ਨਾਲ ਬੈਠ ਨਾ, ਅਗਲੀ ਗੱਲ ਦਾ ਪਤਾ ਓਏ ਹੁੰਦਾ। ਯਾਰ ਅੱਛਾ ਵੇਖ ਲਈ ਇਹੀ ਕਿਹਾ ਹੋਣਾ ਭਰਜਾਈ। ਉਸਤਾਦ ਜੀ ਮੇਰੀ ਭਰਜਾਈ ਨੇ ਮੈਨੂੰ ਕਿਹਾ ਵੇ ਬਗੈਰਤਾ ਕਿਉਂ? ਤੂੰ ਮੇਰਾ ਪੁੱਤ ਵਾ। ਹੱਥ ਸੈੱਟ ਕਿਉਂ? ਯਾਨੀ ਭਰਜਾਈ ਨੂੰ ਪਤਾ ਸੀ ਤੇਰੇ ਨਾਲ। ਭਰਜਾਈ ਮੇਰੀ ਕਹਿੰਦੀ ਵੇ ਬਗੈਰਤਾ ਤੂੰ ਮੇਰਾ ਪੁੱਤਾਂ ਵਰਗਾ ਵਾ, ਤੈਨੂੰ ਇਹ ਨਾ ਪਤਾ ਲੱਗਾ ਕਿ ਅਸੀਂ ਵੀ ਭੁੱਖੜ ਭਾਣੇ ਬੈਠੇ ਆ ਸਵੇਰ ਦੇ। ਹਾਂ ਤੈਨੂੰ ਆਪਣੇ ਬਦਲੇ ਦੀ ਅੱਗ ਲੱਗੀ। ਆਪਣੇ ਬਦਲੇ ਦੀ ਅੱਗ ਪੈ ਗਈ ਤੈਨੂੰ ਸਾਡੇ ਢਿੱਡ ਦਾ ਨਾ ਸਾਹਸ ਆਇਆ ਕਿ ਸਾਡੇ ਵੀ ਖੋਹ ਪੈਣ ਡਈ ਆ। ਉਸਤਾਦ ਜੀ ਮੈਂ ਅੱਜ ਕਰਕੇ ਨਾ ਮੇਰੇ ਪੈਰਾਂ ਥੱਲੇ ਉਸ ਟਾਈਮ ਜ਼ਮੀਨ ਹੀ ਨਿਕਲ ਗਈ, ਖੁਦਾ ਦੀ ਕਸਮ। ਓਏ ਮੇਰਾ ਦਿਲ ਬੜਾ ਪਰੇਸ਼ਾਨ। ਓਏ ਹੋਏ ਹੋਏ। ਉਸਤਾਦ ਜੀ ਮੈਂ ਪੰਪ ਐਕਸ਼ਨ ਆਪਣੀ ਭਾਬੀ ਨੂੰ ਫੜਾਈ, ਫਿਰ ਮੈਂ ਉਹਦੇ ਲਈ 2 ਰੋਲ ਲੈਣ ਗਿਆ ਉੱਥੇ ਨਾਨ ਟਿੱਕੀ। ਧੂਤੜੂ ਇੱਕ ਭਤੀਜੇ ਲਈ ਇੱਕ ਭਾਬੀ। ਇੱਕ ਭਾਬੀ ਲਈ ਇੱਕ ਭਤੀਜੇ ਲਈ। ਉਸਤਾਦ ਮੈਂ ਨਾ ਉਹਨੂੰ ਕਿਹਾ 3 ਰੋਲ ਹੋਰ ਬਣਾ, 2 ਇੱਕ ਭਰਜਾਈ ਇੱਕ ਮੈਂ ਆਪਣੇ ਲਈ ਹੋਰ ਲੈ ਅੱਛਾ, ਲਿਆ, ਹੋਰ ਲੈ ਮੈਂ ਕਿਹਾ ਲਿਆ। ਰਸਤੇ 'ਚ ਖਾਂਦੇ ਜਾਵਾਂਗੇ। ਚੱਲ ਇਹਨੇ ਕਿਹਾ ਭਰਜਾਈ ਦੇ ਪੈਸੇ ਆ, ਚਲੋ ਵੀ ਇੱਕ ਹੋਰ ਖਾਓ। ਤੁਸੀਂ ਇਹਨੂੰ ਦੋ ਦਾ ਕਿਹਾ ਸੀ ਵੀ ਕਹੀਂ ਦੋ, ਉਹਨੇ ਕੱਪੜਾ ਵੀ ਪਾ ਲਿਆ। ਇੱਕ ਹੋਰ ਖਾ ਲਿਆ ਹੋਰ ਉਸਤਾਦ। ਦੱਸੋ ਉਹਨੂੰ ਉਹਨੇ ਕਿਹਾ ਉਂਝ ਤੇ ਪਤਾ ਨਹੀਂ ਕਦੋਂ ਆਉਣੀ ਆ, ਸਕ੍ਰਿਪਟ 'ਚ ਤੇ ਵਧਾਓ। ਸਕ੍ਰਿਪਟ ਕੈਸਾ ਬਤਾਇਆ ਗਿਆ ਨਾ, 2 ਨਹੀਂ 3। ਲੋ ਜੀ ਉਸਤਾਦ ਜੀ ਮੈਂ ਖਾਂਦਾ ਵਾਪਸ ਆ ਰਿਹਾ ਵਾਂ, ਤੇ 2 ਹੱਥ ਫੜੇ ਦੇ 2 ਖਾ ਹੱਥ 'ਚ ਰਹੇ। ਫੜਿਆ ਤੇ ਇੰਜ ਕਰਕੇ ਠੱਕ ਠੱਕ ਬੱਦਲ ਵੀ ਘਟ ਗਏ, ਉਧਰੋਂ ਅੱਖ 'ਚ ਲਾਲੀ ਵੀ ਘਟ ਗਈ। ਅੱਛਾ ਜਦੋਂ ਤੂੰ ਵਾਪਸੀ ਤੇ ਆਉਣਾ ਉਦੋਂ ਘਟ ਜਾਂਦੀ ਹੈ। ਉਸਤਾਦ ਜੀ ਮੈਂ ਵਾਪਸੀ ਆਇਆ ਵਾਂ, ਭਰਜਾਈ ਨੂੰ ਮੈਂ ਕਿਹਾ ਲੈ ਰੋਲ ਇਹ ਖਾ, ਭਤੀਜੇ ਮੇਰੇ ਨੂੰ ਵੀ ਉਠਾ ਕੇ ਖਵਾ, ਤੈਨੂੰ ਮੇਰੇ ਨਾਲ ਤੂਰ। ਹਾਂ ਭਤੀਜੇ ਮੇਰੇ ਦੇ ਸੋਜਾਂ ਪਈਆਂ, ਦਰਦਾਂ ਹੋਣ ਡਈਆਂ ਸੀ ਉਹਦੇ। ਰੋਂਦਾ ਰੋਂਦਾ ਉੱਠਿਆ, ਓਏ ਉੱਠ ਕੇ ਤੇ ਰੋ ਭਤੀਜੇ ਤੇਰੇ ਨੇ ਉੱਠਦੇ ਕਿਹਾ ਨਹੀਂ ਕਿ ਮੈਨੂੰ ਸੋਚ ਜਾਂਦੀਆਂ ਦੇ ਗਿਆ ਸੁਗਾਤਾ। ਤਬੀਅਤ ਉਹਦੀ ਇਦਾਂ ਦੀ ਸੀ। ਅੱਛਾ ਅੱਜ ਸੋਜਾਂ ਹੀ ਸੋਜਾਂ, ਇਹ ਗਾਣਾ ਨਹੀਂ ਗਾਇਆ? ਨਹੀਂ ਵੀਰ ਨਹੀਂ, ਇਹ ਨਹੀਂ ਵੀਰੇ ਗਾਇਆ। ਅੱਛਾ ਚਲੋ ਗਲਤ ਗੱਲ ਕਰਾਂ, ਗੱਲ ਸੱਚੀ ਕਰਨੀ। ਯੂਸੀ ਜੀ ਨਾਲ ਢਾੜੀ ਆ ਗਏ, ਨਹੀਂ ਵੀਰੇ ਨਹੀਂ। ਅੱਛਾ ਚਲੋ ਉਹ ਉਸਤਾਦ ਜੀ ਉਹਨਾਂ ਨੂੰ ਨਾ ਭਾਬੀ ਆਪਣੇ ਨੂੰ ਕਿਹਾ, ਮੈਂ ਕਿਹਾ ਇਹਨੂੰ ਵੀ ਖਵਾ। ਉਹ ਉੱਠਿਆ ਵਾ, ਉੱਠਦੇ ਸਾਰੀ ਮੈਂ ਕਿਹਾ ਚੱਲ ਪੁੱਤ ਓਏ ਆਹ ਬੰਦਾ ਪਛਾਣਨਾ। ਬੰਦਾ ਪਛਾਣਨ ਜਾਣਾ। ਹਾਂ ਉਸਤਾਦ ਜੀ ਉਹਨੇ ਅੱਗੇ ਕਿਹਾ ਮੈਨੂੰ, ਲੱਖ ਲਾਣਤ ਚਾਚਾ ਤੇਰੇ ਤੇ। ਉਸਤਾਦ ਜੀ ਉਹਨੂੰ ਕਿਹਾ, ਤੁਹਾਨੂੰ ਕਿੱਥੋਂ ਪਤਾ ਅੱਛਾ ਲੱਗਾ? ਵੀ ਤੂੰ ਵੇਖ ਲਈ, ਜੇ ਨਾ ਇਹੀ ਕਿਹਾ ਹੋਵੇ ਤੇ ਉਹਨੂੰ ਕਹ ਆਪਣੀ ਇਮਾਨਦਾਰੀ ਨਾਲ ਦੱਸ ਕੀ ਕਿਹਾ ਉਹਨੇ। ਉਸਤਾਦ ਜੀ ਉਹਨੇ ਉੱਠ ਕੇ ਕਿਹਾ, ਉਹਨੇ ਉੱਠਦੇ ਸਾਰੇ ਕਹਿੰਦਾ ਲੱਖ ਲਾਹਨਤ ਚਾਚਾ ਸਾਡੀਆਂ ਬਦਮਾਸ਼ੀਆਂ ਤੇ। ਕਿਉਂ? ਤੇਰੇ ਤੇ ਵਾਕਈ ਮੇਰੇ ਤੇ ਨਹੀਂ, ਉਹਨੇ ਬਦਮਾਸ਼ੀ ਤੇ। ਉਹਨੇ ਸਾਡੀਆਂ ਬਦਮਾਸ਼ੀਆਂ ਉਹਨੇ ਦੇ ਕਿਹਾ ਚਾਚਾ ਲੱਖ ਲਾਹਨਤ ਸਾਡੀਆਂ ਬਹਾਦਰੀਆਂ ਤੇ। ਬਹਾਦਰੀਆਂ ਤੇ। ਕਿਉਂ? ਕਿ ਜੇ ਅਸੀਂ ਜਾਣਾ ਬੰਦੇ ਪਛਾਣਨ ਉੱਥੇ। ਓਏ ਤੇ ਫਿਰ ਤੂੰ ਕਾਹਦਾ ਯੂਸੀ ਆ? ਤੂੰ ਕਾਹਦਾ ਯੂਸੀ ਜੇ ਮੈਂ ਤੇਰੇ ਨਾਲ ਜਾ ਕੇ ਬੰਦੇ ਪਛਾਣਦਾ ਫਿਰਾਂ। ਹਾਂ ਫਿਰ ਉਸਤਾਦ ਜੀ ਮੈਂ ਨਾ ਸੋਚਿਆ ਕਿ ਯਾਰ ਭਤੀਜੇ ਮੇਰੇ ਨੇ ਤਾਂ ਮੇਰੀ ਬਦਮਾਸ਼ੀ ਵੀ ਜਗਾਤੀ, ਗੈਰਤ ਵੀ ਜਗਾਤੀ। ਹਾਂ
ਇੱਕ ਦਫਾ ਫਿਰ ਮੈਂ ਉਸਤਾਦ ਜੀ ਪੰਪ ਐਕਸ਼ਨ ਚੁੱਕਿਆ, ਇੱਧਰੋਂ ਅੱਖਾਂ ਲਾਲ ਹੋ ਗਈਆਂ ਉਸੇ ਟਾਈਮ ਹੀ, ਬੱਦਲ ਵੀ ਆ ਗਏ। ਬੱਦਲ ਆ ਗਏ। ਯਾਰ ਬੱਦਲਾਂ ਦਾ ਇਹਦੇ ਨਾਲ ਲਿੰਕ ਵਾ, ਅੱਲਾ ਝੂਠ ਨਾ ਬੁਲਾਏ ਤੇ ਬੱਦਲ ਇਹਦੇ ਨਾਲ ਨਾ ਕੁੱਟ। ਅੱਛਾ ਤੂੰ ਪਹੁੰਚਿਆ ਉੱਥੇ? ਉਸਤਾਦ ਜੀ ਉਧਰੋਂ ਮੈਂ ਨਾ ਫਿਰ ਉਸੇ ਮੋੜ ਦੇ ਸਾਰੇ ਪਹੁੰਚਿਆ, ਤੇ ਜਦੋਂ ਮੈਂ ਉੱਥੇ ਪਹੁੰਚਿਆ ਨਾ ਤੂੰ ਉੱਥੇ ਖਲੋਤੇ ਤੇ ਇਧਰਲੀ ਸਾਈਡ ਤੇ ਉਹੀ ਗੋਲ ਗੱਪਿਆਂ ਵਾਲਾ, ਉਹਦੇ ਫੇਰ ਹੱਥ ਕੰਬਣੇ ਸ਼ੁਰੂ ਹੋ ਗਏ। ਅੱਛਾ ਤੇਰੇ ਵੱਲ ਵੇਖ ਕੇ? ਮੇਰੇ ਵੱਲ ਦੇਖ ਕੇ। ਉਹਨੂੰ ਨਕਵਾ ਤੇ ਨਹੀਂ ਹੋਇਆ ਹੈ ਅੱਛਾ ਪਾਣੀ ਤੇ ਲੱਗਦਾ ਹੁਣ। ਉਸਤਾਦ ਜੀ ਇੰਜ ਕਰਕੇ ਜਦੋਂ ਮੈਂ ਨਾ ਸਕੂਲ ਦੇ ਵਿੱਚ ਫਿਰ ਵੜਿਆ, ਵੇਖਿਆ ਇੰਜ ਕਰਕੇ? ਯਾਰ ਉਹ ਇੰਜ ਇੱਕ ਤਾਂ ਮੈਨੂੰ ਇਹਦੀ ਨਹੀਂ ਸਮਝ ਆ ਰਹੀ ਵੀ ਇੰਜ ਕਰਕੇ ਕਿੰਜ ਕਰਕੇ ਹੁੰਦਾ। ਉਸਤਾਦ ਜੀ ਆਹ ਠੁੱਡਾ ਮਾਰਿਆ ਤੇ ਇੰਜ ਕਰਕੇ ਵਾੜ ਹੋਣਾ ਸੀ। ਅੱਛਾ, ਓਕੇ। ਪੇੜ ਛੋਟਾ ਸੀ। ਅੱਛਾ ਅੱਗੇ ਮੈਂ ਗਿਆ ਤੇ ਮੈਂ ਜਦੋਂ 8-9 ਜਣਿਆਂ ਨੂੰ ਦੇਖਿਆ ਨਾ, ਮੈਂ ਕਿਹਾ ਚਲੋ ਏ ਅੱਗੇ ਲੱਗ ਜਾਓ, ਤੇ ਬੱਦਲ ਵੀ ਫੁੱਲ ਲਾਲ, ਅੱਖ ਮੇਰੀ ਵੀ ਲਾਲ ਹੋਈ ਜਾਵੇ ਉਧਰੋਂ। ਹਾਂ ਇੱਧਰੋਂ ਇੰਜ ਕਰਕੇ ਪੰਪ ਐਕਸ਼ਨ ਤੇ ਮੇਰਾ ਹੱਥ ਤੇ ਇੱਕ ਵਿੱਚੋਂ ਸਿਆਣਾ ਜਿਹਾ ਬੰਦਾ ਨਾ, ਮਾਸਟਰ ਮੇਨ, ਉਹ ਅੱਗੇ ਨੂੰ ਆਇਆ। ਹਾਂ ਉਹਨੇ ਮੇਰੇ ਲਾਗਣ ਕਿਹਾ ਕਿ ਯੂਸੀ ਪੁੱਤ ਨਾ ਸਾਰਿਆਂ ਨੂੰ ਤੂੰ ਘਰ ਲੈ ਜਾਏਂਗਾ, ਘਰ ਲੈ ਜਾ ਕੇ ਤੈਨੂੰ ਉਹਨੂੰ ਮਾਰੇਗਾ, ਇੱਕ ਅੱਧਾ ਬੰਦਾ ਪਛਾਣ ਲੂ ਵਿੱਚੋਂ ਤੇਰਾ ਉਹ ਬੰਦਾ ਭਤੀਜਾ, ਪਛਾਣਿਆ ਜਾਊਗਾ। ਉਹਨੂੰ ਤੂੰ ਮਾਰੇਗਾ, ਭਰਜਾਈ ਤੇਰੀ ਘਰ ਏ, ਤੈਨੂੰ ਦੇਖ ਲਵੇ, ਨਿਗਾਹ 'ਚ ਰੱਖ ਲਵੇ, ਮਾਰ ਕੁੱਟ ਕਿਹੜ ਰੱਖ ਲਵੇ। ਕਿਹੜ ਰੱਖ ਲਵੇ, ਹਾਂ ਤੂੰ ਬਾਹਰ ਵੀ ਰਹਿਣਾ, ਜੇਲ੍ਹਾਂ 'ਚ ਵੀ ਜਾਣਾ, ਹਾਂ ਇਹ ਕੱਲ ਨੂੰ ਤੇਰੇ ਭਤੀਜੇ ਨੂੰ ਨੁਕਸਾਨ ਪਹੁੰਚਾਵੇ ਜਾਂ ਤੇਰੀ ਭਰਜਾਈ ਨੂੰ ਨੁਕਸਾਨ ਪਹੁੰਚਾਵੇ, ਇਹ ਕੋਈ ਅਕਲਮੰਦੀ ਵਾਲਾ ਕੰਮ ਆ। ਮੈਂ ਉਸਤਾਦ ਜੀ ਉੱਥੇ ਨਾ ਦਿਲ 'ਚ ਸੋਚਿਆ, ਮੈਂ ਕਿਹਾ ਯਾਰ ਯੂਸੀ ਅੱਜ 10 ਦਿਨ ਤੂੰ ਇੱਥੇ ਆ, ਅਗਲੇ 20 ਦਿਨ ਤੂੰ ਜੇਲ੍ਹ 'ਚ। ਹਾਂ ਤੇ ਵਾਕਈ ਇਹਨਾਂ ਨੂੰ ਘਰ ਦਿਖਾਉਣ ਦਾ ਮਤਲਬ ਇਹ ਆ ਵੀ ਆ ਬੈਲ ਮੁਝੇ ਮਾਰ। ਯਾਰ ਮੇਰੇ ਦਿਮਾਗ 'ਚ ਗੱਲ ਪੈ ਗਈ। ਹਾਂ ਮੈਂ ਉਸਤਾਦ ਜੀ ਉਸੇ ਟਾਈਮ ਮੈਂ ਕਿਹਾ ਹਿੱਲਿਓ ਕੋਈ ਨਾ, ਆਪਣੀ ਆਪਣੀ ਜਗ੍ਹਾ ਤੇ ਇੱਥੇ ਰਹੀਓ ਸਾਰੇ। ਹਾਂ ਕਿਉਂ? ਮੈਂ ਫੇਰ ਵਾਪਸ ਜਾਣਾ ਸੀ ਨਾ, ਕਿਉਂ? ਮੈਂ ਕਿਹਾ ਚੱਲੀਏ ਭਤੀਜੇ ਨੂੰ ਲੈ ਕੇ। ਉਨੀ ਦਿਨ ਨੂੰ ਸ਼ਾਮ ਵੀ ਪੈ ਗਈ ਸੀ। ਫੇਰ ਉਸਤਾਦ ਜੀ ਮੈਂ ਵਾਪਸੀ ਮੁੜਿਆ ਨਾ, ਇੰਜ ਕਰਕੇ ਮੈਂ ਸਕੂਲੋਂ ਬਾਹਰ ਨਿਕਲੇ ਆਈਆਂ ਤੇ ਉਹ ਗੋਲ ਗੱਪਿਆਂ ਦੇ ਵੀ ਹਲਕੇ ਜਿਹੇ ਹੱਥ ਕੰਬਣੇ ਹਟ ਗਏ, ਇੱਧਰਲਾ ਵੀ ਠੀਕ ਹੋ ਗਿਆ, ਹਲਕਾ ਜਿਹਾ ਬੱਦਲ ਵੀ ਲਾਲ ਨਿਜ਼ਾਮ, ਅੱਖ 'ਚ ਵੀ ਉਸਤਾਦ ਜੀ ਲਾਲੀ ਮੇਰੇ ਘਟ ਗਈ ਪੂਰਾ। ਕੀ ਗੱਲ ਤੇਰੇ ਕੋਲ ਰੱਸੀ ਬੰਨੀ ਸੀ? ਤੇ ਜਿਹੜੇ ਮਹੱਲੇ ਵਾਲੇ ਸੀ ਉਹਨਾਂ ਨੇ ਵੀ ਸੋਚਿਆ, ਉਹਨਾਂ ਨੇ ਕਿਹਾ ਯਾਰ ਆਪਣਾ ਆਪਣਾ ਕੰਮ ਕਰੋ, ਇਹਦਾ ਤੇ ਕੰਮ ਹੀ ਇਹ ਹੈ, ਜਦੋਂ ਹੋਣਗੇ ਨਬੇੜੇ ਉਦੋਂ ਵੇਖ ਲਾਂਗੇ। ਉਸਤਾਦ ਜੀ ਜਦੋਂ ਇੰਜ ਕਰਕੇ ਮੈਂ 2 ਗਲੀਆਂ ਮੁੜੀਆਂ, ਉਹੀ ਜਿਹਨਾਂ ਨੇ ਮੈਨੂੰ ਯੂਸੀ ਇੰਜ ਕਰਕੇ ਡਰਨ ਡਿਆ ਸੀ, ਉਹਨੇ ਕਿਹਾ ਲੈ ਵੀ ਨਹੀਂ ਬੰਦਾ ਮਾਰਿਆ, ਉਹ ਕਹਿੰਦੇ ਯੂਸੀ ਭਾਜੀ। ਮੈਂ ਵੀ ਵਾਪਸ ਆ ਗਿਆ, ਮਹੱਲੇ 'ਚ ਵੀ ਪਤਾ ਲੱਗ ਗਿਆ। ਉਸਤਾਦ ਜੀ ਜਦੋਂ ਮੈਂ ਵਾਪਸ ਆਉਣ ਡਿਆ ਨਾ, ਤੇ ਤਕਰੀਬਨ ਕੋਈ 2:30-3 ਦਾ ਟਾਈਮ ਹੋਣਾ, ਦੁਪਹਿਰ ਦਾ। ਆਹੋ 3 ਘੰਟੇ ਦੇ ਹੋ ਗਏ ਚੱਕਰ। 2-3 ਘੰਟੇ ਤਾਂ ਹੋ ਗਏ, ਥਕਾਵਟ ਵੀ ਥੋੜੀ ਹੋ ਜਾਂਦੀ। ਉਸਤਾਦ ਜੀ ਮੈਂ ਨਾ, ਮੇਰਾ ਦਿਲ ਕੀਤਾ ਕਿ ਯਾਰ ਮੈਂ ਰੋਹ ਪੀਵਾਂ। ਅੱਛਾ ਆਹੋ ਤੂੰ ਨਾਨ ਟਿੱਕੀ ਤੋਂ ਬਾਅਦ ਪਾਣੀ ਵੀ ਨਹੀਂ ਸੀ ਪੀਤਾ, ਮੈਂ ਹਿਸਾਬ ਲਾਇਆ। ਅੱਲਾ ਤੁਹਾਡੀ ਖੈਰ ਕਰੇ। ਅੱਛਾ ਜਦੋਂ ਮੈਂ ਆਪਣੇ ਚੌਂਕ ਤੱਕ ਆਇਆ ਨਾ, ਉੱਥੇ ਰੋਹ ਵਾਲਾ ਫਿਰਨ ਡਿਆ ਸੀ। ਹਾਂ ਉਹਨੇ ਇੰਜ ਕਰਕੇ ਮੇਰੇ ਨਾਲ ਦੇਖਿਆ, ਮੈਂ ਕਿਹਾ ਓਏ ਰੋਹ ਲਿਆ, ਉਹਨੇ ਕਿਹਾ ਜੀ ਰਾਜ਼ੀ ਰਹੋ। ਮੈਂ ਕਿਹਾ ਯੂਸੀ ਕਹਿਣ ਡਿਆ ਵਾ ਰੋਹ ਲਿਆ, ਉਹਨੇ ਕਿਹਾ ਜੀ ਆ ਰਹੋ, ਮੈਂ ਕਿਹਾ ਹਾਂਜੀ, ਮੈਂ ਕਹਿੰਦਾ ਮੈਂ ਸਮਝਿਆ ਪਤਾ ਨਹੀਂ ਤੁਸੀਂ ਕਹਿੰਦੇ ਰਾਜ਼ੀ ਰਹੋ, ਮੈਂ ਕਿਹਾ ਨਹੀਂ ਰੋ ਲਿਆ। 2 ਗਲਾਸ ਰੋਹ ਦੇ ਪੀਤੇ, 2 ਗਲਾਸ। ਅੱਛਾ ਇੰਜ ਕਰਕੇ 2 ਗਲਾਸ ਪੀ ਕੇ ਮੈਂ ਰੋਹ ਦੇ ਹੱਲੇ ਹਟੇ। ਇੰਜ ਕਰ ਇਸ ਵਾਰੀ ਇੰਜ ਕਰਕੇ ਨਾ ਮੰਨਿਓ, ਕਿਉਂਕਿ ਇਹ ਰੋਹ ਦੇ ਵਿੱਚ ਇੰਜ ਕਰਕੇ ਕੀ ਹੋਇਆ ਯਾਰ, ਹੁਣ ਆਪਣੀ ਵਾਰੀ ਇਹੀ ਤੇ ਤੈਨੂੰ 4 ਵਾਰੀ ਮੈਂ ਪੁੱਛਿਆ। ਉਹ ਗਲੀ 'ਚ ਵੜਨਾ ਇੰਜ ਕਰਕੇ ਤੇ ਵੜ ਗਿਆ, ਆਹ ਤੇ ਵੜ ਗਿਆ ਬਸ ਇੰਜ ਕਰਕੇ, ਜਦੋਂ ਵੜਨ ਦੇ ਉਹਨੂੰ। ਮੈਂ ਇੰਜ ਕਰਕੇ ਆਪਣੇ ਦਰਵਾਜ਼ੇ ਮੂਹਰੇ ਪਹੁੰਚਿਆ, ਭਰਜਾਈ ਦਰਵਾਜ਼ੇ 'ਚ। ਉਹਨੇ ਜਦੋਂ ਮੈਨੂੰ ਦੇਖਿਆ ਨਾ, ਉਹਨੇ ਕਿਹਾ ਯੂਸੀ 5ਵਾਂ ਫੇਰਾ ਵਾ ਤੇ ਕਾਤਲ ਹਾਲੇ ਤੱਕ ਤੇਰੇ ਨਾਲ ਨਹੀਂ ਹੈ। ਇਹ ਨਹੀਂ ਕਿਹਾ ਉਹਨੇ। ਅੱਛਾ ਤੇ ਭਾਬੀ ਮੇਰੀ ਨੇ ਦੇਖ ਕੇ ਮੈਨੂੰ ਕਿਹਾ ਯੂਸੀ ਸਾਡਾ ਵੀ ਦਿਲ ਕਰਦਾ ਰੋਹ ਨੂੰ। ਉਹਨੂੰ ਕਿੱਦਾਂ ਪਤਾ ਲੱਗਾ ਤੂੰ ਰੋਹ ਪੀ ਕੇ ਆਇਆ ਵੀ? ਉਸਤਾਦ ਜੀ ਮੈਂ ਉੱਥੇ ਪੰਪ ਐਕਸ਼ਨ ਭੁੱਲਿਆ, ਗੰਨਾ ਲਾਇਆ ਹੋਇਆ ਸੀ ਹੱਥ 'ਚ। ਪੰਪ ਐਕਸ਼ਨ ਰੋਹ ਵਾਲੇ ਦੁਕਾਨ ਉੱਥੇ ਰਹਿ ਗਏ ਨੇ ਰੇੜੀ ਤੇ ਉਸੇ ਭੁਲੇਖ 'ਚ ਮੈਂ ਗੰਨਾ ਚੁੱਕ ਕੇ ਤੁਰਿਆ ਆਉਣ ਡਿਆ। ਭਾਈ ਉਹ ਭਲੇਖੇ ਨਾਲ ਨਹੀਂ, ਉਹਨੇ ਪੈਸੇ ਦੇ ਤੇ ਪੰਪ ਐਕਸ਼ਨ ਦੇ ਉੱਤੇ ਮੱਖੀਆਂ ਵੀ ਬੈਠੀਆਂ ਨੇ। ਮੈਂ ਉਸਤਾਦ ਜੀ ਉਸੇ ਟਾਈਮ 'ਤੇ ਵਾਪਸ ਭਰਜਾਈ ਲਈ ਰੋਹ ਲੈਣ ਚਲਾ ਗਿਆ। ਅੱਛਾ ਜਦੋਂ ਮੈਂ ਜਾ ਕੇ ਉੱਥੇ ਰੋਹ ਵਾਲੇ ਨੂੰ ਕਿਹਾ, ਮੈਂ ਕਿਹਾ ਇੱਥੇ ਮੇਰੀ ਪੰਪ ਐਕਸ਼ਨ ਸੀ। ਜਦੋਂ ਮੈਂ ਦੇਖਿਆ ਉਸਤਾਦ ਜੀ ਪੰਪ ਐਕਸ਼ਨ ਇੰਨੀ ਲੰਮੀ ਨਾਲੀ ਉਹਦੀ ਫਿਸੀ ਪਈ ਹੋਈ ਹੈ ਹੀ ਨਹੀਂ। ਅੱਛਾ ਕਿਉਂ? ਮੈਂ ਰੋਹ ਵਾਲੇ ਵੱਲ ਦੇਖਿਆ ਤੇ ਰੋਹ ਵਾਲੇ ਦੇ ਅੱਖਾਂ 'ਚ ਆਂਸੂ ਨਿਕਲ ਆਇਆ ਤੇ ਨਕੰਮਣ ਲੱਗ ਪਿਆ, ਉਹ ਵੀ ਇੰਜ ਕਰਕੇ ਖੜਾ ਹੋ ਗਿਆ। ਯੂਸੀ ਭਾਜੀ। ਮੈਂ ਕਿਹਾ ਹੋਇਆ ਕੀ ਹੈ ਯਾਰ, ਤੂੰ ਘਬਰਾਉਣ ਕਿਉਂ ਡਿਆ ਵਾ, ਸ਼ੇਰ ਬਣ। ਕਹਿੰਦਾ ਯਾਰ ਮੈਂ ਗੰਨਾ ਸਮਝ ਕੇ ਪੰਪ ਐਕਸ਼ਨ ਤੇਰੀ ਦੇਤੀ ਰੋਹ ਵਾਲੀ ਮਸ਼ੀਨ 'ਚ ਭਰਾਵਾ। ਤੇ ਗੋਲੀ ਵੀ ਚੱਲੀ ਆ ਤਾਂ ਜਦੋਂ ਤੂੰ ਪਿਸਤੌਲ ਸਮਝ ਕੇ ਗੰਨਾ ਕੱਚ ਨੂੰ ਲਾ ਕੇ ਲੈ ਆ, ਤੇ ਅਗਲੇ ਨੇ ਵੀ ਫਿਰ ਗੰਨਾ ਸਮਝ ਕੇ ਪਿਸਤੌਲ ਰੋਹ ਵਾਲੇ ਵੇਲਣੇ 'ਚ ਦੇਤੀ। ਹੁਣ ਜਦੋਂ ਉਹਨੇ ਇੰਜ ਦੇਖਿਆ ਨਾ, ਮੈਂ ਕਿਹਾ ਯਾਰ ਮਾੜਾ ਬੰਦਾ, ਮੈਂ ਕੀ ਹਲ। ਆਹੋ ਮੈਂ ਫਿਰ ਨਾ ਪੰਪ ਐਕਸ਼ਨ ਉਹੀ ਜਿਹੜੀ ਖਰਾਬ ਸੀ, ਉਹ ਮੈਂ ਵਾਪਸੀ ਲੈ ਕੇ ਘਰ ਨੂੰ ਚਲਾ। ਅੱਛਾ ਜਦੋਂ ਮੈਂ ਘਰ ਜਾ ਕੇ ਹਾਲੇ ਅੰਦਰ ਵਿਹੜੇ 'ਚ ਪੈਰ ਹੀ ਪਾਇਆ ਵਾ, ਤੇ ਭਰਜਾਈ ਮੇਰੀ ਨੇ ਦੇਖਿਆ, ਉਹਨੇ ਕਿਹਾ ਗੁੱਸੇ ਦੇ ਨਾਲ ਤੂੰ ਪੰਪ ਐਕਸ਼ਨ ਦਾ ਮੂੰਹ ਹੀ ਮੋੜ ਸਿੱਟਿਆ ਹੱਥ 'ਚ। ਇਹ ਚੱਲੀ ਵੀ ਨਹੀਂ, ਕਿਸੇ ਵਜ਼ਨ ਥੱਲੇ ਵੀ ਨਹੀਂ ਆਈ। ਮੈਂ ਕਿਹਾ ਭਰਜਾਈ ਇਹਨੂੰ ਅੰਦਰ ਰੱਖ ਦੇ, ਅੰਦਰੋਂ ਮੈਨੂੰ ਕੁਹਾੜੀ ਲਿਆ ਕੇ ਦੇ। ਘਾਵੜਨਾ ਸੀ।
ਕੁਹਾੜੀ ਨਾਲ ਘਾਹ ਵੱਢ ਹੁੰਦਾ, ਪਰੌਠੇ ਘੱਟ ਖਾਇਆ ਕਰ। ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉਹ ਉਸਤਾਦ ਜੀ ਭਤੀਜੇ ਆਪਣੇ ਨੂੰ ਮੈਂ ਕਿਹਾ, ਕੁਹਾੜੀ ਮੇਰੇ ਹੱਥ 'ਚ, ਮੈਂ ਕਿਹਾ ਪੁੱਤ ਓਏ ਆਪਾਂ ਨੂੰ ਸਕੂਲੇ ਜਾਣਾ ਪੈਣਾ ਵਾ। ਹਾਂ ਉੱਥੇ ਜਾ ਕੇ ਤੂੰ ਮਾਸਟਰ ਪਛਾਣ ਜਿਹਨੇ ਤੇਰੇ ਤੇ ਜ਼ੁਲਮ ਕੀਤਾ ਵਾ, ਜਿਹਨੇ ਤੇਰੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਹਾਂ ਹਾਂ ਉਹਨੇ ਕਿਹਾ ਚਾਚੂ ਹਾਂ ਮੇਰੇ ਹਾਲਾਤ ਦੇਖ, ਮੈਨੂੰ ਕੱਪੜੇ ਬਦਲ ਲੈਣ ਦੇ, ਮੈਨੂੰ ਫਰੈਸ਼ ਹੋ ਲੈਣ ਦੇ। ਮੈਂ ਭਾਬੀ ਨੂੰ ਕਿਹਾ, ਮੈਂ ਕਿਹਾ ਭਾਬੀ ਮੇਰੇ ਭਤੀਜੇ ਨੂੰ ਸੋਹਣੇ ਤਰੀਕੇ ਨਾਲ ਨਵਾ ਉਹਦਾ ਪਤਾ ਲੱਗੇ ਯੂਸੀ ਦਾ ਭਤੀਜਾ ਚੱਲ। ਹਾਂ, ਉਹ ਉਸਤਾਦ ਜੀ ਉਹਨੂੰ ਚਲੇ ਗਏ ਆ ਤੇ ਟਾਲੀ ਥੱਲੇ ਸਾਡੇ ਵਿਹੜੇ 'ਚ ਧਰੇਕ ਵੀ ਲੱਗੀ ਆ, ਉੱਥੇ ਮੰਜਾ ਪਿਆ ਸੀ, ਤੇ ਕੁਹਾੜੀ ਸਰਾਣੇ ਰੱਖੀ ਆ ਤੇ ਮੈਂ ਸੌਂ ਗਿਆ। ਅੱਖ ਲੱਗ ਅੱਖ ਲੱਗ ਗਈ ਮੇਰੇ। ਉਸਤਾਦ ਜੀ ਇੱਕ ਸਵਾਲ ਕਰਾਂ? ਪਤਾ ਕੀ ਥਕਾਵਟ ਵੀ ਬਹੁਤ ਹੋਈ ਸੀ, 8-9 ਤੇ ਚੱਕਰ ਲੱਗ ਗਏ ਸੀ। ਉਤੋਂ ਨਾਨ ਟਿੱਕੀ ਖਾਧੀ, ਉਹਨੇ ਵੀ ਖੁਮਾਰੀ ਚ ਰਾਤੀ 2 ਗਲਾਸ ਰੋਹ ਦੇ ਪੀ ਲਏ। ਉਹ ਬਦਮਾਸ਼ੀ ਦਰ ਥੋੜੀ ਲੋ ਹੋ ਗਈ, ਅੱਖ ਲੱਗ ਜਾਂਦੀ ਆ ਯਾਰ। ਮਿਰਜ਼ੇ ਦੀ ਨਹੀਂ ਅੱਖ ਲੱਗ ਗਈ, ਮਿਰਜ਼ੇ ਦੀ ਨਹੀਂ ਸੀ ਲੱਗੀ। ਮਿਰਜ਼ਾ ਸਾਹਿਬਾ ਜਦੋਂ ਮਿਰਜ਼ੇ ਦੀ ਅੱਖ ਨਹੀਂ ਸੀ ਲੱਗ ਗਈ। ਯਾਰ ਉਹ ਕੋਈ ਕੰਮ ਕਰਕੇ, ਵੱਡੇ ਵੱਡੇ ਆਸ਼ਕਾਂ ਦੀ ਅੱਖ ਲੱਗ ਜਾਂਦੀ। ਉਹਦੀ ਕੋਈ ਕੰਮ ਕਰਕੇ ਲੱਗੀ ਸੀ, ਇਹਨੇ ਕੁਝ ਵੀ ਨਹੀਂ ਕੀਤਾ, ਸਿਰਫ ਚੱਕਰ ਲਾਇਆ। ਯਾਰ ਦੇਖੋ ਨਾ, ਉਹ ਵੀ ਤੇ ਉਹ ਚੱਕਰ ਵੀ ਤੇ ਉਹਨੇ ਐਵੇਂ ਤੇ ਨਹੀਂ ਲਾਏ। ਆਖਰ ਉਹਦੇ ਜੋ ਦਿਮਾਗ ਨੇ ਕੰਮ ਫਰੀਦ ਭਾਈ ਜਿਹੜਾ ਸਫ਼ਰ ਹੈਗਾ ਸੀ, ਪੰਪ ਐਕਸ ਤੇ ਚੁੱਕ ਕੇ ਤੁਰਨਾ ਬੜਾ ਕੰਮ ਆ। 8-9 ਤੇ ਫੇਰੇ ਲੱਗ ਗਏ। ਫੇਰੇ ਲੱਗ ਗਿਆ ਉਧਰ ਉਸਤਾਦ ਅੱਛਾ ਫੇਰ ਸੌ ਗਿਆ ਤੂੰ? ਉਸਤਾਦ ਜੀ ਅੱਖ ਫੇ ਬਹੁਤ ਬੇਦਰਦੀ ਨਾਲ ਲੱਗ ਗਈ ਮੇਰੀ, ਮੈਂ ਸੌਂ ਗਿਆ। ਹਾਂ ਤਕਰੀਬਨ ਕੁਛ ਬਸ 7:30-8 ਫੇਰ ਮੇਰੀ ਅੱਖ ਖੁੱਲੀ ਆ। ਅੱਛਾ ਜਦੋਂ ਮੈਂ ਇੰਝ ਕਰਕੇ ਪਾਸਾ ਲੈ ਕੇ ਦੇਖਿਆ ਤੇ ਭਤੀਜਾ ਵੀ ਮੇਰੇ ਨਾਲ ਹੀ ਸੁੱਤਾ ਹੋਇਆ। ਉਹਦੇ ਵੱਲ ਮੈਂ ਦੇਖਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਇਸ ਟਾਈਮ ਆਪਾਂ ਤਾਂ ਜਾਣਾ ਸੀ ਸਕੂਲੇ ਤੇਰਾ ਬਦਲਾ ਲੈਣ। ਕਹਿੰਦਾ ਚਾਚੂ ਮੇਰਾ ਹੌਸਲਾ ਹੀ ਨਹੀਂ ਪਿਆ, ਤੂੰ ਸੁੱਤਾ ਹੀ ਏਡੀ ਦਹਿਸ਼ਤ ਨਾ ਸੀ। ਉਹ ਦਹਿਸ਼ਤ ਨਾ ਖਰਾਟੇ ਯਾਨੀ ਕਿ ਤੇਰੇ ਫੁੱਲ ਖੂਨ ਉਤਰਿਆ ਹੋਇਆ ਸੀ। ਜੁਡੋ ਖਰਾਟੇ ਖੇਡ ਰਿਹਾ ਕਹਿੰਦਾ ਚਾਚੂ ਤੂੰ ਸੁੱਤਾ ਹੀ ਏਡੀ ਬਦਮਾਸ਼ੀ ਤਰੀਕੇ ਨਾਲ ਸੀ ਕਿ ਮੈਂ ਵੀ ਫਿਰ ਤੇਰੇ ਨਾਲ ਸਹਿਮ ਕੇ ਹੀ ਸੌਂ ਗਿਆ। ਉਸ ਤੋਂ ਬਾਅਦ ਫਿਰ 7:30 ਵਜੇ ਉੱਠੇ ਦੋਵੇਂ। ਉਸਤਾਦ ਜੀ ਮੈਂ ਜਦੋਂ ਸੁੱਤਾ ਉੱਠਿਆ, ਮੇਰੇ ਇੱਥੇ ਬਿਠਾਇਆ ਉਹਨੂੰ ਮੈਂ ਆਪਣੇ ਪੱਟ ਤੇ। ਮੈਂ ਕਿਹਾ ਪੁੱਤ ਦੱਸ ਹੁਣ ਕੀ ਕਰਨਾ ਵਾ, ਬਦਲਾ ਲੈਣਾ ਵਾ? ਲੈਣ ਜਾਣਾ। ਉਹ ਕਹਿੰਦਾ ਚਾਚੂ ਨਹੀਂ ਹੁਣ ਨਹੀਂ, ਉਹਦੀ ਵਜ੍ਹਾ ਇਹ ਆ ਕਿ ਉਸਤਾਦ ਵਾ, ਉਹ ਕਿਸ ਟਾਈਮ ਮਾੜਾ ਚੰਗਾ ਵੀ ਕੰਮ ਆਉਂਦਾ ਵੱਡਾ। ਆਹੋ ਚਲੋ ਉਹਨੂੰ ਪਿਆਰ ਨਾਲ ਸਮਝਾ। ਉਹਦੀ ਗੱਲ ਨੇ ਨਾ ਇੱਥੇ ਦੇ ਦਿਲ 'ਚ ਦਰਦ ਜੀ ਕੀਤੀ ਮੇਰੇ, ਮੈਨੂੰ ਸਮਝ ਹੀ ਆਈ। ਮੈਂ ਕਿਹਾ ਹੁਣ ਫਿਰ ਲਾ ਸਾਹਿਬ ਕੀ ਕਰਨਾ ਵਾ? ਉਹ ਕਹਿੰਦਾ ਚਾਚੂ ਨਹੀਂ ਮੈਂ ਉਹਨੂੰ ਸਮਝਾਵਾਂਗਾ, ਆਪੇ ਕਰ ਲਾਂਗੇ ਅਸੀਂ ਵਾਧਾ ਘਾਟਾ। ਮੈਂ ਫਿਰ ਨਾ ਮੈਂ ਕਿਹਾ ਚੱਲ ਫੇਰ ਆ ਜਾ ਸੌਈਏ ਪੂਰਾ। ਮੈਂ ਤੇ ਉਹਨੂੰ ਲੰਮੇ ਪਿਆ ਸੀ, ਸਕੂਨ ਨਾਲ ਸੌਂ ਗਿਆ ਬਾਬਾ ਜੀ। ਤੇ ਗੁੱਸਾ ਉਸਤਾਦ ਜੀ ਗੁੱਸਾ ਠੰਡਾ ਕਰ ਦਿੱਤਾ ਉਹਨੇ। ਇੰਜੀ ਗੁੱਸਾ ਇੱਕ ਠੰਡਾ ਹੁੰਦਾ ਮਿੰਟ ਭਾਈ। ਮੇਰੀ ਗੱਲ ਸੁਣ ਲਓ ਉਸਤਾਦ ਜੀ, ਗਾਂ ਤੋਂ ਨਾ ਇਹ ਤੂੰ ਹਰਕਤ ਇਸ ਸ਼ੋਅ ਦੇ ਵਿੱਚ ਨਹੀਂ ਕਰਨੀ। ਕਿਹੜੀ? ਆ ਯੂਸੀ ਵਾਲੀ ਕੋਈ ਨਾ ਲੜਾਈ ਹੋਈ ਆ ਨਾ ਕੋਈ ਉਹਨੇ ਆਪਣੀ ਬਦਮਾਸ਼ੀ ਵਿਖਾਈ ਆ, ਸਿਰਫ ਗੇੜੇ ਲਾਉਂਦਾ ਚੋਲ ਇਨਸਾਨ। ਸਾਨੂੰ ਉਹਦਾ ਤਾਂ ਬਿਠਾਇਆ ਉਹ ਜਿਹੜੇ ਚੱਕਰ ਲਾਉਣ ਡਿਆ ਸੀ, ਮੈਂ ਮਕਾਨ ਚੇਂਜ ਕਰਨ ਡਿਆ ਸੀ। ਮਕਾਨ ਮੇਰੀ ਗੱਲ ਸੁਣ ਨਾ, ਤੇ ਉਹ ਮਾਸਟਰ ਜਿਹੜੇ ਸੀ ਉੱਥੇ ਖਿਲਾਰ ਕੇ ਆ ਗਿਆ, ਭਰਜਾਈ ਦੇ ਕੰਮ ਕਰਦਾ ਰਿਹਾ ਸਾਰੇ। ਤੁਸੀਂ ਫੈਸਲਾ ਕਰੋ ਕਿ ਆਪਣੇ ਫੈਸਲਾ ਕਰੀਏ ਚਾਹੀਦਾ ਜਾਂ ਉਹਨੂੰ ਨਹੀਂ ਵੀ ਗੱਲ ਇਹ ਆ ਉਸਤਾਦ ਜੀ ਨਾ ਇਹ ਗੱਲ ਨਾ ਕਰਿਓ ਇਹਨੂੰ ਦੁਬਾਰਾ, ਤੇ ਉਹਨੂੰ ਕਿਹਾ ਇਹੋ ਜਿਹੀ ਸਟੋਰੀ ਨਹੀਂ ਸੁਣਾਣੀ। ਗੱਲ ਇਹ ਆ, ਮੇਰੀ ਗੱਲ ਸੁਣੋ। ਸਟੋਰੀ ਨਹੀਂ ਪੁੱਤ ਹਕੀਕਤ ਵਾ। ਉਹ ਗੱਲ ਇਹ ਆ ਕਿ ਜਿਹੜੇ ਅਸਲੀ ਨਸਲੀ ਔਰ ਗੈਰਤ ਵਾਲੇ ਬੰਦੇ ਹੁੰਦੇ ਨਾ, ਬਦਮਾਸ਼ ਤੇ ਬੜਾ ਅਜੀਬ ਜਿਹਾ ਲਫ਼ਜ਼ ਆ, ਉਹ ਇਦਾਂ ਹੀ ਧੀਆਂ ਭੈਣਾਂ ਦਾ, ਮਹੱਲੇ ਦੀਆਂ ਧੀਆਂ ਭੈਣਾਂ ਦਾ, ਮਹੱਲੇ ਦੇ ਬਾਲ ਬੱਚਿਆਂ ਦਾ, ਮਹੱਲੇ ਦੇ ਬਜ਼ੁਰਗਾਂ ਦਾ ਸਾਥ ਕਰਦੇ। ਉਹਨਾਂ ਦਾ ਜਿਨ੍ਹਾਂ ਨਾਲ ਪੰਗਾ ਹੁੰਦਾ ਨਾ, ਸਿਰਫ ਉਹਨਾਂ ਨਾਲ ਪਾਉਂਦੇ ਨੇ ਜੀ। ਉਹਨੇ ਮਾਫ ਮਹੱਲੇ 'ਚ ਆ ਕੇ ਮਾੜੇ ਬੰਦੇ ਤੇ ਰੋਹ ਪਾਉਣ ਵਾਲਾ ਬੰਦਾ ਬਹਾਦਰ ਨਹੀਂ ਹੁੰਦਾ। ਇਹ ਗੱਲ ਆ। ਤੇ ਦੂਜੀ ਗੱਲ ਆ, ਭਰਜਾਈ ਦਾ ਕਿੰਨੇ ਕੰਮ ਕਰਨਾ ਵਾ? ਭਰਜਾਈ ਨੂੰ ਜੋ ਸਰਫ ਦੀ ਲੋੜ ਆ, ਰੋਟੀ ਦੀ ਲੋੜ ਆ, ਉਹ ਕਿੰਨੇ ਕਰਨਾ ਵਾ? ਹੁਣ ਆਪਣੀ ਬਦਮਾਸ਼ੀ ਦੇ ਵਿੱਚ ਪਿਛਲੋ ਹਕੂਕੁਲ ਇਬਾਦ ਭੁੱਲ ਜਾਵੇ। ਤੇ ਉਤੋਂ ਉਸਤਾਦ ਮੇਰੇ ਭਤੀਜੇ ਦਾ, ਉਹ ਆਹ ਭਤੀਜੇ ਦਾ ਸਾਥ। ਉਸਤਾਦਾਂ ਦੇ ਹੱਥ ਮੈਂ ਨਹੀਂ ਚੁੱਕ ਸਕਦਾ। ਸਹੀ ਗੱਲ। ਲੇਕਿਨ ਬਦਮਾਸ਼ ਜਿਹੜੇ ਜੈਨਮਨ ਹੁੰਦੇ ਸਾਡੇ ਮਹੱਲੇ ਉਸਤਾਦ ਜੀ, ਇੱਕ ਬਦਮਾਸ਼ ਹੀ ਜੈਨਮਨ ਬਦਮਾਸ਼, ਉਹਦੀ ਇੱਕ ਕਰੈਕਟਰ ਨਾਲ ਲੜਾਈ ਹੋ ਗਈ ਭਤੀਜੇ ਉਹਦੇ ਦੀ। ਉਹ ਗਿਆ ਏ ਤੇ ਉਹਨੂੰ ਜਦੋਂ ਅੱਗੋਂ ਵੇਖਿਆ ਕਹਿੰਦਾ ਯਾਰ ਬੰਦਾ ਮਾੜਾ ਹੈਗਾ ਵਾ। ਹਾਂ ਉਹਨੂੰ ਕਹਿੰਦਾ ਨਹੀਂ ਯਾਰ, ਭਤੀਜੇ ਆਪਣੇ ਨੂੰ ਕਹਿੰਦਾ ਬੰਦਾ ਮਾੜਾ ਵਾ। ਉਹ ਕਹਿੰਦਾ ਨਹੀਂ ਚਾਚੂ ਤਗੜਾ ਹੈ, ਕਰੋੜਾਪਤੀ ਹੈ। ਕਹਿੰਦਾ ਫਿਰ ਅਸੀਂ ਮਾੜੇ, ਅਸੀਂ ਮਿਹਨਤ ਕਰਦੇ ਆਂ। ਬਰਾਬਰ ਤੇ ਆ ਕੇ ਲੜੀ। ਬੋਲੋ ਅੱਲਾਹ ਤੇਰੀ ਖੈਰ ਕਰੇ ਜੀ ਉਹ ਨਾ ਮੈਨੂੰ ਬੁਲਾਈ ਯਾਰ ਉਸ ਬਦਮਾਸ਼ ਨਾਲ। ਕਿਉਂ ਕੀ ਹੈ? ਨਹੀਂ ਬਦਮਾਸ਼ੀ ਅਸੀਂ ਇਹ ਨਹੀਂ ਕਿ ਅੱਲਾਹ ਉਸਤਾਦ ਜੀ ਉਹ ਨਾ ਇੱਕ ਸਟੇਜ ਐਕਟਰ ਦੇ ਨਾਲ ਨਾ ਉਹਨੇ ਸ਼ਾਦੀ ਕਰਨੀ ਹੈ ਤੇ ਉਹਨੂੰ ਕਹਿੰਦਾ ਮੇਰੀ ਗੈਰਤ ਨਹੀਂ ਗਵਾਰਾ ਕਰਦੀ ਕਿ ਤੂੰ ਸਟੇਜ ਡਰਾਮੇ ਕਰਦੀ ਹੈ ਇਹ ਉਹ। ਉਹ ਕਹਿੰਦੀ ਮੇਰੇ ਤੇ ਨਾ ਕੋਈ 20 ਲੱਖ ਰੁਪਇਆ ਕਰਜ਼ਾ ਹੈ। ਕਹਿੰਦਾ ਚੱਲ 6 ਮਹੀਨੇ ਕਰ ਲੈ ਫਿਰ। ਉਸਤਾਦਾਂ ਦਾ ਤੂੰ ਕੀਤਾ ਨਾ ਜਿਹੜਾ ਮਤਲਬ ਹਯਾ, ਹਯਾ ਇਹ ਬਹੁਤ ਅੱਛਾ ਕੀਤਾ। ਇਹੀ ਹੋਣਾ ਚਾਹੀਦਾ ਵਾ।
ਨਹੀਂ 1000 ਦੇ ਦੁੱਖਾ ਮੁੰਡਾ ਤੂੰ ਮੈਨੂੰ ਕਹਿੰਦਾ ਖੂਨ ਨਹੀਂ ਕੀਤੇ ਕਤਲ ਨਹੀਂ ਕੀਤੇ, ਨਾਲ ਬੰਦਾ ਹੁਣ ਕੰਬਣ ਡਿਆ ਸੀ ਬੈਠਾ, ਮੈਂ ਦੱਸ ਕੀ ਕਰਦਾ ਉੱਥੇ? ਤੂੰ ਖੂਨ ਦੀ ਗੱਲ ਕਰਕੇ ਉਹਨੂੰ ਮਾਰ ਦਿੰਦਾ। ਮੈਂ ਤੇ ਭਰਾਵਾਂ ਨੂੰ ਚੁੰਡੀਆਂ ਵੱਢਣ ਲਿਆ ਤਾਂ ਨਹੀਂ, ਇਹ ਲਾਲ ਪਰਨਾ ਪਾ ਕੇ ਪਹਿਲੇ ਬਦਮਾਸ਼ੀ ਤੋਂ ਪਹਿਲੇ ਨੱਕ ਵੇਚਦਾ ਰਿਹਾ। ਨਹੀਂ ਯਾਰ ਯੂਸੀ ਨੂੰ ਨਾ ਇਦਾਂ ਕਰਿਆ ਕਰ। ਬਦਲਾ ਲੈਣ ਗਿਆ ਮੈਂ ਤੇ ਨਾਨ ਟਿੱਕੀ ਲੈ ਆਇਆ ਦੱਸੋ ਮੈਨੂੰ। ਤੇ ਯਾਰ ਭੁੱਖ ਨਹੀਂ ਲੱਗਦੀ? ਉਹ ਤਾਂ ਭੁੱਖ ਲੱਗਦੀ, ਏਡਾ ਬੇਵਕੂਫ ਹੁੰਦਾ ਬਦਮਾਸ਼ ਵੀ ਉੱਥੇ ਗੰਨ ਰੱਖਿਆ, ਗੰਨਾ ਚੁੱਕ ਲਿਆ। ਨਹੀਂ ਪਤਾ ਲੱਗਦਾ ਯਾਰ ਕਿਸੇ ਮੈਂ ਬੜਾ ਤਬੜੀ। ਯਾਰ ਇਹ- ਉਹ ਥੱਕ ਕਿੰਨਾ ਗਿਆ ਸੀ ਚੱਕਰ ਲਾ ਲਾ ਕੇ। ਲੈ ਤੇ ਇਹ ਚੱਕਰ ਲਾ ਦੇ ਬਦਮਾਸ਼ ਬੰਦੂ, ਇਹ ਪਾਗਲ ਆ ਜਿਹੜਾ ਇੰਨੇ ਚੱਕਰ ਲਾਉਣ ਡਿਆ। ਇਹ ਮੈਂ ਜਦੋਂ ਨਿਕਲਿਆ ਬੱਦਲ ਨਿਕਲ ਆਏ, ਉਹ ਮੈਨੂੰ ਲੱਗਦਾ ਜਦੋਂ ਨਿਕਲਦਾ ਉਦੋਂ ਪਾਤੀਆਂ ਨੂੰ ਅੱਗ ਲਾ ਦੇ। ਉਹ ਧੂਆ ਨਹੀਂ ਇਹ ਸਾਨੂੰ ਉਸਤਾਦ ਜੀ ਸ਼ੋਅ ਚ ਚੀਜ਼ਾਂ ਵੇਖਣਾ ਸਾਡੇ ਕੋਲ ਹੋਣਾ ਬਰਦਾਸ਼ਤ ਹੋਣਾ। ਭਾਈਜਾਨ ਗੱਲ ਇਹ ਆ, ਯੂਸੀ ਨਾ ਇੱਕ ਬਲਾ ਦਾ ਨਾਮ ਆ। ਭਾਈ ਆਖਰਲੀ ਬਲਾ ਵਾਏ ਕੱਲੀ ਬਲਾ। ਆਖਰਲੀ ਬਲਾ ਹੀ ਸਮਝੋ ਤੁਸੀਂ। ਚੀਚੂ ਮੀਚੂ ਦੀ ਵੀ ਮੈਂ ਕਹਿੰਦਾ ਭਾਵੇਂ ਚੀਚੂ ਮੀਚੂ ਭਾਵੇਂ ਜਿਹੜਾ ਮਰਜ਼ੀ ਹੋਵੇ, ਲੇਕਿਨ ਬਲਾ ਦਾ ਨਾਮ ਆ। ਯੂਸੀ ਦੇ ਟੈਕੇ ਮੈਂ ਦੇਖੇ ਨੇ, ਮੈਂ ਦੀ ਲੜਾਈ ਅੱਖੀਂ ਦੇਖੀ ਆ ਕਿ ਇੱਕ ਪਾਸੇ 17-18 ਬੰਦੇ ਅੱਛਾ ਜੀ। ਤੇ ਇੱਕ ਪਾਸੇ ਕੱਲਾ ਯੂਸੀ। ਫਿਰ ਪੁੱਤ ਤੇਰੇ ਵਰਗੀਆਂ ਸ਼ੈਵਾਂ ਤਾਂ ਮੈਂ ਡੱਬ ਨਾਲ ਲਾਈਆਂ ਹੁੰਦੀਆਂ। ਹਾਂਜੀ ਹੀਰੇ ਦਾ ਆਪਣਾ ਵੀ ਲਾਈ। ਅੱਛਾ ਤੁਸੀਂ ਭਾਜੀ 18 ਬੰਦੇ ਅੱਗੇ ਵਧੇ ਨੇ, ਰਾਈਫਲਾਂ ਉਹਨਾਂ ਦੇ ਹੱਥ 'ਚ, ਤੇ ਯੂਸੀ ਨੇ ਹੱਤਾ। ਕੋਲੋ ਹਾਂਜੀ ਹਾਂਜੀ, ਉਹ ਅੱਗੇ ਵਧੇ ਨੇ, ਉਹ ਦੌੜੇ ਨੇ ਯੂਸੀ ਵੱਲ। ਯੂਸੀ ਦੇ ਲਾਗੇ ਇੱਕ ਮੋਟਰਸਾਈਕਲ ਰੁਕੀ ਹੈ, ਇਹਦੇ ਪਿੱਛੇ ਬੈਠਾ ਤੇ ਨਿਕਲ ਗਏ। ਉਹ 18 ਬੰਦਿਆਂ ਨੇ ਪਿੱਛੋਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ। ਇਹਦੀ ਬਦਮਾਸ਼ੀ ਦਾ ਤਕਾਜ਼ਾ ਨੇ ਮੁੜ ਕੇ ਨਹੀਂ ਦੇਖਿਆ। ਇਹਨੂੰ ਕਹਿੰਦੇ ਨੇ ਯੂਸੀ। ਮੇਰੇ ਕੋਲ 1000 ਕੋਈ ਨਹੀਂ, ਗੱਲ ਨਹੀਂ ਬਾਹਰ ਨਹੀਂ ਕੱਢੀ। ਉਹ ਲੈਣ ਗਿਆ ਸੀ। ਮੈਨੂੰ ਆਪ ਕਿਸੇ ਬੰਦੇ ਨੇ ਇਹਦੀ ਬਦਮਾਸ਼ੀ ਬਾਰੇ ਦੱਸਿਆ, ਤੋਬਾ ਤੋਬਾ, ਕਹਿੰਦੇ ਬੱਸ 'ਚ ਯੂਸੀ ਦਾ ਇੱਕ ਰੌਲਾ ਬਣ ਗਿਆ। ਹਾਂ ਬੱਸ 'ਚ ਬੈਠਾ ਤੇ ਕਿਤੇ ਡਰਾਈਵਰ ਨੇ ਨਾ, ਉਹ ਗੱਡੀ ਹੌਲੀ ਚਲਾਉਂਦਾ ਸੀ, ਯੂਸੀ ਨੇ ਕਿਹਾ ਤੇਜ਼ ਚਲਾ ਓਏ। ਹਾਂ ਉਹਨੇ ਫਿਰ ਹੌਲੀ ਚਲਾਈ, ਯੂਸੀ ਨੇ ਗਾਲ ਕੱਢਦੀ। ਉਹ ਬੰਦਾ ਉੱਠਿਆ, ਉਹਨੇ ਯੂਸੀ ਨੂੰ ਗਾਲ ਕੱਢ ਦਿੱਤੀ। ਹੁਣ ਬੰਦਾ ਨਾ ਲੱਭੇ ਯੂਸੀ ਨੂੰ ਵੀ ਗਾਲ ਕਿੰਨੇ ਕੱਢੀ, ਬਾਅਦ ਅੱਗੋਂ ਆਈ ਸੀ ਬੱਸ ਚ ਰਸ਼ ਹਨਾ? ਬਹੁਤ ਆ, ਬਹੁਤ ਸੀ ਬੱਸ। ਓਏ ਹੋਏ ਹੋਏ, ਉਹ ਬੰਦੇ ਨੂੰ ਇਹਨੇ ਕਿਹਾ ਗਾਲ ਕਿੰਨੇ ਕੱਢੀ ਆ? ਉਹ ਬੰਦਾ ਉੱਠਿਆ, ਉਹਨੇ ਕਿਹਾ ਮੈਂ ਕੱਢੀ ਆ। ਯੂਸੀ ਨੂੰ ਵੱਟ ਚੜਿਆ ਉਸਤਾਦ ਜੀ। ਇਹਨੇ ਕਿਹਾ ਜਿਹੜਾ ਕੱਢਦਾ ਉਹ ਆਪ ਹੀ ਹੁੰਦਾ। ਹਾਂ ਤੇ ਸਹੀ ਆ, ਨਾਲ ਵੀ ਚੱਲਦੀ ਬੱਸ ਦੇ ਵਿੱਚ ਬਦਦੁਆ ਕਰਨੀ ਸਹੀ ਗੱਲ ਆ, ਸਹੀ ਗੱਲ। ਮੈਂ ਉਸਤਾਦ ਜੀ ਯੂਸੀ ਦੀ ਸੁਣੀ ਗੱਲ, ਮਾਸ਼ਾਅੱਲਾ ਅੱਲਾ ਜ਼ਿੰਦਗੀ ਕਿਸੇ ਨੂੰ ਦੱਸੀ ਨਾ, ਵਾਪਸ ਚ ਰੱਖੀ ਉਹ। ਆਪਸ ਦੇ ਵਿੱਚ ਹੀ ਆ। ਮੈਂ ਫੈਮਿਲੀ ਹੈ ਸਾਡੀ। ਉਸਤਾਦ ਜੀ ਜਦੋਂ ਨਹੀਂ ਦੇਰੇ ਤੇਰੇ ਚਪੇੜ ਮਾਰੀ ਸੀਗੀ, ਆਹੋ ਮਾਫੀ ਵੀ ਤਾਂ ਉਹੀ ਮੰਗਣ ਡਿਆ ਸੀ ਬਾਅਦ ਆਹੋ, ਚ, ਕਿੱਦਾਂ ਪੈਰੀ ਪਿਆ ਸੀ। ਹਾਂ ਏਦਾਂ ਸੀ ਉਸਤਾਦ ਜੀ, ਮੇਰੇ ਕੋਲ ਚਪੇੜ ਵੱਜ ਗਈ, ਮੇਰੇ ਕੋਲ ਚਪੇੜ ਵੱਜ ਹਾਂ, ਨਹੀਂ ਨਹੀਂ ਬਣਦਾ ਸੀ। ਏਦਾਂ ਹੀ ਉਸਤਾਦ ਜੀ। ਨਹੀਂ ਪਤਾ, ਮਾਫੀ ਦਵਾਂ ਜਾਂ ਪਿਸਤੌਲ ਕੱਢਾਂ, ਤੁਸੀਂ ਦੱਸੋ। ਨਹੀਂ ਨਹੀਂ ਸਹੀ ਗੱਲ ਆ। ਜਿਹੜਾ ਇਹਨੇ- ਜਿਹੜਾ ਪਤਾ ਕੀ ਆ, ਬਦਮਾਸ਼ੀ ਜਾਂ ਵੱਡਾਪਨ ਆਪਣੀ ਜਗ੍ਹਾ ਤੇ, ਅਹਿਸਾਸ ਇਨਸਾਨੀਅਤ ਦੀ ਕਦਰ ਆਪਣੀ ਜਗ੍ਹਾ। ਨਹੀਂ ਕਦਰ ਬਹੁਤ। ਉਹਨੇ ਕਿਹਾ ਜੇ ਪਿਓ ਨਾਲ ਤੇ ਹੁਣ ਮਾਰ, ਉਹਨੇ ਫੇਰ ਮਾਰਤੀ। ਕਹਿੰਦਾ ਵਾਕਈ ਪਿਓ ਨਾਲ ਯਾਰ। ਹਾਂ ਤੇ ਪਤਾ ਤਾਂ ਲੱਗਾ ਪਤਾ ਨਾ। ਲੱਗਾ ਨਾ ਕਿ ਨਸਲੀ ਆ, ਅਗਲੇ ਹਾਂ। ਫੇਰ ਪਟਕ ਪਟਕ ਮਾਰੀ। ਸਹੀ ਗੱਲ ਆ। ਦੇਖੋ ਇੱਕ ਚਪੇੜ ਖਾ ਲਈ, ਅਗਲੇ ਦੀ ਨਸਲ ਤੇ ਪਛਾਣੇਗੀ ਨਾ ਹਾਂਜੀ, ਕਿ ਵੀ ਨਸਲੀ ਆ, ਨਸਲੀ ਬੰਦਾ ਵਾ। ਸਮਝ ਆ ਰਹੀ? ਸਹੀ ਗੱਲ ਆ। ਔਰ ਯੂਸੀ ਭਾਜੀ ਇੱਕ ਨਾਈ ਕੋਲੋਂ ਕਿਤੇ ਖਤ ਕਰਾਉਣ ਗਿਆ ਛੇ ਆਹੋ ਆ। ਉਸਤਾਦ ਜੀ, ਇਹਦੇ ਨਾਈ ਦੇ ਕੋਲ ਟੱਕ ਲੱਗ ਗਿਆ। ਓਏ ਹੋਏ ਹੋਏ ਹੋਏ, ਯੂਸੀ ਉੱਠਿਆ ਉਸਤਾਦ ਜੀ, ਉੱਠ ਕੇ ਇਹਨੇ ਇੰਝ ਕਰਕੇ ਬਾਹਰ ਨਿਕਲਿਆ। ਕਹਿੰਦਾ ਨਾਈ ਨੂੰ, ਕਹਿੰਦਾ ਅੱਜ ਤੋਂ ਬਾਅਦ ਮੈਂ ਨਹੀਂ ਤੇਰੇ ਕੋਲ ਆਉਣਾ। ਉਹ ਕਹਿੰਦਾ ਮੈਂ ਲੋ ਅਗਲੀ- ਮਰ ਗਿਆ। ਹਾਂ ਇਸ ਤੋਂ ਵੱਡਾ ਕੀ ਉਹਨੂੰ ਮਾਰਨਾ ਸੀ? ਪਤਾ ਨਹੀਂ ਰੋਜ਼ ਕਰਾਉਂਦਾ ਸੀ, ਉਹਦਾ ਤੇ 2-3000 ਰੁਪਏ ਮਹੀਨੇ ਦਾ ਗਿਆ ਨਾ। ਘਰੋਂ ਤੇ ਸਕੂਲੋਂ ਜਿੰਨੇ ਚੱਕਰ ਮੈਂ ਲਾਏ ਸੀ ਨਾ, ਉਹਨਾਂ ਚੱਕਰਾਂ ਦੇ ਵਿੱਚ ਅੱਜ ਵੀ ਉਸ ਮਹੱਲੇ ਦੇ ਵਿੱਚ, ਉਸ ਗਲੀ ਦੇ ਵਿੱਚ ਨਾ ਸਾਈਕਲ ਚੋਰੀ ਹੁੰਦਾ, ਨਾ ਮੋਟਰਸਾਈਕਲ, ਕੋਈ ਸ਼ੈ ਨਹੀਂ ਚੁੱਕ ਹੁੰਦੀ। ਕਿਉਂਕਿ ਉਹਨਾਂ ਨੇ ਚੌਕੀਦਾਰ ਸਮਝਣ ਲੱਗ ਪਏ ਇਹਨੂੰ। ਉਹਨਾਂ ਨੇ ਕਿਹਾ ਕਿ ਯਾਰ ਰਖਵਾਲੀ ਕਰਦਾ ਵਾ। ਉਹਨਾਂ ਨੂੰ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਮਹੱਲਾ ਹੀ ਯੂਸੀ ਦਾ ਵਾ। ਹਾਂ ਕਿੰਨੀਆਂ ਸਹੂਲਤਾਂ ਵਾ। ਤੈਨੂੰ ਮੈਂ ਜਾਣਦਾ ਯਾਰ। ਟ੍ਰੇਨ ਰੋਕ ਲਈ ਯਾਰ ਇਹਨੇ, ਇੰਜ ਕਰਕੇ ਟ੍ਰੇਨ ਨੂੰ ਹੱਥ ਲਾਇਆ ਅੱਗੋਂ। ਹਾਂ ਇਧਰੋਂ ਟ੍ਰੇਨ ਨੂੰ ਇਹਨੇ ਰੋਕਿਆ, ਹੱਥ ਲਾਇਆ। ਉਧਰੋਂ ਡਰਾਈਵਰ ਨੂੰ ਕਹੀ ਯਾਰ ਤੋਰ। ਟ੍ਰੇਨ ਬਾਬਾ ਜੀ ਇੰਜ ਕਰੀ ਜਾ ਰਹੀ ਆ, ਲੇਕਿਨ ਹਾਂ ਉਹ ਇੰਜ ਰੀਸਾਂ ਦੇ ਰਿਹਾ, ਲੇਕਿਨ ਟ੍ਰੇਨ ਨਹੀਂ ਤੁਰ ਰਹੀ। ਇੱਕੋ ਹੱਥ ਨਾਲ 26 ਡੱਬੇ ਸੀ ਟ੍ਰੇਨ ਦੇ। ਮੇਰੀ ਤਾਰੀਫ ਕਰੋ। ਤਾਰੀਫ ਹੀ ਕਰ ਰਿਹਾ। ਤੁਸੀਂ ਤਾਂ ਜ਼ਲੀਲ ਕਰਨ ਦੇ। ਮੈਂ ਤੇਰੀ ਬਹਾਦਰੀ ਦੱਸ ਰਿਹਾ। ਬਹਾਦਰੀ ਐਡਾ ਡੌਲਾ ਹੈਗਾ 26 ਡੱਬੇ ਰੋਕਣ ਵਾਲਾ? ਇਹ ਤਾਂ 26 ਕਾਰਟੂਨ ਨਹੀਂ ਚੁੱਕ ਸਕਦਾ। ਹੁਣ ਤੂੰ ਫਿਰ ਆਪ ਵੇਖ ਲੈ ਕੀ ਕਰ ਰਿਹਾ। ਪੰਪ ਐਕਸ਼ਨ ਤਾਂ ਕਰੋ ਨਾ। ਡੱਬੇ ਇੰਜ ਕਰਕੇ ਕਿੱਥੇ ਉਸਤਾਦ ਜੀ? ਮੈਂ ਇੰਜ ਕਰਕੇ ਟ੍ਰੇਨ ਰੋਕੀ, ਇਦਾਂ ਰਿੜਦਾ ਗਿਆ, ਛਾਪਰ ਜਾਣ ਡਿਆ ਹੁੰਦਾ ਵਾ। ਹੋਰ ਲੰਬੜਾ ਨੇ ਫੂਲੀ ਕੁੱਤਾ ਰੱਖਿਆ ਫਰੀਦ, ਵੱਡੇ ਮੂੰਹ ਵਾਲਾ ਨਹੀਂ ਹੁੰਦਾ ਜਿਹੜਾ ਰੱਖਿਆ। ਉਹ ਕਹਿੰਦੇ ਯਾਰ ਯੂਸੀ ਇਧਰੋਂ ਨੰਗੇ ਤੇ ਟ੍ਰੇਨ ਕੀਤਾ ਉਹਨਾਂ ਨੇ ਕੁੱਤਾ ਕਿ ਵੀ ਇਹਨੂੰ ਲੱਤ ਪਾੜ ਦੇਣੀ ਇਹਦੀ ਯੂਸੀ ਦੀ। ਯੂਸੀ ਨਹੀਂ ਡਰਿਆ ਭਾਈ, ਕਿਉਂ ਗਿਆ ਪਿਆਲਾ ਚੁੱਕਿਆ, ਉਹਦਾ ਦੁੱਧ ਪੀ ਗਿਆ ਸਾਰਾ ਕਿਹਦਾ? ਕੁੱਤੇ ਦਾ। ਹੋਰ ਤੇ ਉਹ ਕਿਹੜਾ, ਉਹਨੇ ਹਲੇ ਮੂੰਹ ਹੀ ਨਹੀਂ ਸੀ ਲਾਇਆ। ਉਹਨੇ ਕਿਹੜਾ ਵਿੱਚ ਹਲੇ ਮੂੰਹ ਲਾਇਆ ਸੀ? ਲੇਕਿਨ ਉਹ ਤੇ ਨਹੀਂ ਨਾ ਡਰਿਆ ਉਸਤਾਦ ਜੀ। ਯਾਰ ਮੇਰੇ ਕੁੱਤੇ ਨੇ ਇਹ ਹਿਸਾਬ ਲਾਇਆ, ਉਹਨੇ ਕਿਹਾ ਜਿਹੜਾ ਮੇਰਾ ਰਿਜ਼ਕ ਖੋ ਕੇ ਲੈ ਗਿਆ, ਉਹ ਮੇਰਾ ਕੀ ਹਾਲ ਕਰੇਗਾ? ਉਹ ਕੁੱਤਾ ਖੁੱਡੇ ਦੇ ਵਿੱਚ ਇੰਜ ਕਰਨ ਡਿਆ ਸੀ ਤੇ ਯੂਸੀ ਦੁੱਧ ਪੀ ਗਿਆ। ਹਾਂਜੀ ਦੱਸੋ।
ਯਾਰ ਕਿਹੜਾ UC ਕੁੱਤਾ ਜਿਹੜਾ ਭਾਜੀ ਕੰਬਣੀ ਉਹ ਕੰਬਣ ਯੂਸੀ ਦੇ ਪੰਪ ਐਕਸ਼ਨ ਦੀ ਗੋਲੀਆਂ ਇੰਜ ਜਾਂਦੀਆਂ ਨੇ। ਯੂਸੀ ਕੁੱਤੇ ਦਾ ਦੁੱਧ ਪੀ ਲਿਓ, ਕੁੱਤਾ ਇੰਜ 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 ਕਰਦਾ ਹੈ। ਯੂਸੀ ਦੀ ਤੁਸੀਂ ਵਾਈਫ ਇਹ ਤੱਕ ਨਹੀਂ ਪਹੁੰਚ ਸਕਦੇ। ਮੈਨੂੰ ਇਹ ਸ਼ਾਹੀ ਕਿਲੇ ਦਾ ਯੂਸੀ ਲੱਗਦਾ। ਦਿਮਾਗ ਖਰਾਬ ਤੁਹਾਡਾ। ਤੁਹਾਡਾ ਲੋ ਜੀ ਨਾਜ਼ਰੀਨ, ਬੁਲਾ ਲੈਂਦੇ ਇਹਨਾਂ ਨੂੰ ਨਾਮ ਯਾਰ ਇਹਨਾਂ ਦਾ ਦਿਮਾਗ ਖਰਾਬ ਵਾਲੇ ਲੋਕ ਹੈ। ਯੂਸੀ ਮੈਂ ਤੈਨੂੰ ਸਮਝਦਾ ਵਾਂ, ਕਿਸ ਤਰ੍ਹਾਂ ਨਾਲ ਭੰਡਪੁਣਾ ਕਰਨਾ ਲਵੇ ਨਹੀਂ ਫਿਰ ਫਰਕ ਕੀ ਰਹਿ ਗਿਆ ਤੇਰੇ ਚ ਤੇ ਮੈਂ ਤਬੀਤਾਂ ਸਾਫ਼ ਕਰ ਦਿੰਦਾ ਇਹਨਾਂ ਦੀਆਂ। ਤੇਰੇ ਚ ਤੇ ਉਹ ਚ ਫਰਕ ਕੀ ਰਹਿ ਗਿਆ? ਨਹੀਂ ਲਓ ਜੀ ਨਾਜ਼ਰੀਨ, ਸਟੇਜ ਤੇ ਜੀ ਰਿਹਾ ਤੂੰ। ਯੂਸੀ ਸਾਡਾ ਜ਼ਿੰਦਾਬਾਦ, ਯੂਸੀ ਸਾਡਾ ਜ਼ਿੰਦਾਬਾਦ। ਤੂੰ ਵੀ ਕਹਿ ਇਹ ਕਹਿਣ ਨਾ ਕਹਿਣ ਮੈਂ ਤੇਰੇ ਨਾਲ ਆ ਯੂਸੀ। ਜ਼ਿੰਦਾਬਾਦ। ਆਪਣਾ ਬਹੁਤ ਖਿਆਲ ਰੱਖਣਾ ਤੇ ਜਿਹੜਾ ਸਟਾਰਟ ਤੇ ਮੈਂ ਕਿਹਾ ਨਾ ਥੱਲੇ ਕਮੈਂਟਸ ਦੇ ਵਿੱਚ ਲਾਜ਼ਮੀ ਦੱਸਣਾ ਜੀ। ਜਿਹੜੀ ਕਦਰ ਵਾ ਜਿਹਨਾਂ ਨੂੰ ਬਦਮਾਸ਼ਾਂ ਦੀ। ਠੀਕ ਆ ਜੀ, ਆਪਣਾ ਕਮੈਂਟਸ ਲਾਜ਼ਮੀ ਦੱਸਣਾ ਜੇ। ਜੋ ਮੈਂ ਕਿਹਾ ਵਾ ਉਹ ਫਾਈਨਲ ਗੱਲ ਆ, ਉਹ ਦੱਸਣੀ ਤੁਸੀਂ। ਯੂਸੀ ਸਾਹਿਬ ਕੋ ਪਰੇਸ਼ਾਨ ਹੋਵੇ ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਔਰ ਤੁਸੀਂ ਸਾਡੇ ਨਾਲ ਇੰਨੀ ਮੁਹੱਬਤ ਕਰਦੇ ਹੋ। ਇਹਨਾਂ ਦੀਆਂ ਬਕਵਾਸ ਬਦਤਮੀਜ਼ੀਆਂ ਵੀ ਤੁਸੀਂ ਬਰਦਾਸ਼ਤ ਕਰਦੇ ਹੋ, ਇਹ ਤੁਹਾਡਾ ਵੱਡਾਪਨ ਆ। ਤੁਹਾਡੇ ਮੂੰਹ ਨੂੰ ਆ ਬਸ ਅੱਲਾ ਖੈਰ ਕਰੇ। ਠੀਕ ਹੈ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਜੇ ਤਾਂ ਮੈਨੂੰ ਇਹਨਾਂ ਦਾ ਪੇਚਾ ਪਵਾ ਲਓ ਬਾਹਰ ਕਿਸ ਦਿਨ। ਯੂਸੀ ਤੂੰ ਕਿਉਂ ਇਹਨਾਂ ਦਾ ਮਰਾਸਪੁਣਾ ਕਰਨਾ? ਉਸਤਾਦ ਜੀ ਮੇਰਾ ਬਲੱਡ ਪ੍ਰੈਸ਼ਰ ਹਾਈ ਹੋਣ ਡਿਆ, ਨਾਲ ਦੇਖ ਕੇ ਮੇਰਾ ਬਲੱਡ ਪ੍ਰੈਸ਼ਰ ਹਾਈ ਹੋਣ ਡਿਆ ਵਾ। ਉਹ ਯਾਰ ਤੂੰ ਇਹਨਾਂ ਨੂੰ ਮਾਫ ਕਰ ਦੇ, ਬੱਚੇ ਨੇ, ਕੋਈ ਗੱਲ ਨਹੀਂ। ਜੂਸੀ ਸਾਹਿਬ ਮਾਦਰਤ ਹਾਂ ਬਸ ਵੱਡੇ ਬਦਮਾਸ਼ ਕੋਈ ਮਾਫੀ ਮੰਗਣ ਡਿਆ ਮਾਫੀ ਮੰਗ। ਤੂੰ ਹੈ ਯੂਸੀ ਜ਼ਿੰਦਾਬਾਦ ਮਾਫੀ ਯੂਸੀ ਮੰਗ। ਜ਼ਿੰਦਾਬਾਦ। ਸਾਜੀ ਮੇਰੇ ਸਾਹਮਣੇ ਮਾਫੀ ਮੰਗਾਓ ਇਹਨਾਂ ਕੋ, ਮੈਂ ਤੁਹਾਨੂੰ ਵੱਡਾ ਮੰਗ ਲੈ ਸਾਰਿਆਂ ਨੇ ਮਾਫੀ। ਚਾਹੀਏ। ਯਾਰ ਮੇਰੀ ਗੱਲ ਸੁਣੋ, ਜੇ ਬਹੁਤੀ ਗੱਲ ਨਾ ਇਹਨਾਂ ਸਾਰਿਆਂ ਵੱਲੋਂ ਭਾਈ ਇਹ ਆਪ ਹੀ ਮਾਫੀ ਮੰਗਦੇ ਨੇ। ਠੀਕ ਹੈ ਜੀ, ਆਵੇ ਉਹ ਕਰਨ ਤੇ ਦਿਆ ਹੁਣ ਭਰਾ। ਤੁਸੀਂ ਹੁਣ ਮੈਨੂੰ ਸੱਦਣਾ ਨਾ ਜਦੋਂ ਯਾਰ ਜਿੱਦਾਂ ਮੈਂ ਆਪਣੇ origignal ਹਜ਼ਾਰ ਵੀ ਲਿਆ ਕੇ ਦਿਖਾਉਣੇ ਇਹਨਾਂ ਨੂੰ, ਤੇ ਨਾਲ ਮੈਂ ਬੰਦੇ ਦੇਖਿਓ ਬਾਹਰ ਕਿਦਾਂ ਖੜੇ ਹੋਣੇ ਆ। ਮੇਰੀ ਗੱਲ ਸੁਣ, ਮੇਰੀ ਗੱਲ ਆਇਆ ਸੁਣ, ਉਹਨਾਂ ਨੇ ਓਰੀਜਨਲ ਹਜ਼ਾਰ ਨਾਲ ਲਿਆਈ। ਮੇਰੀ ਗੱਲ ਸੁਣ, ਉਸਤਾਦ ਜਵੇਦ ਦੇ ਵੀ ਇੱਥੇ ਪਏ ਹੁੰਦੇ ਆ। ਮੇਰੀ ਗੱਲ ਸੁਣ, ਤੂੰ ਪਤਾ ਕੀ ਕਰ, ਦੇਖ ਜਿਹੜਾ ਵੀ ਭਾਵੇਂ ਤੂੰ ਬਦਮਾਸ਼ ਆ, ਲੇਕਿਨ ਤੇਰੀ ਆਪਣੀ ਇੱਕ ਲਾਈਫ ਆ ਨਾ, ਤੈਨੂੰ ਵੀ ਇੰਟਰਟੇਨਮੈਂਟ ਚਾਹੀਦੀ ਹੈ ਨਾ। ਅਸੀਂ ਤੇਰੇ ਉਹ ਯਾਰ ਆ, ਯਾਰ ਜਿਹੜਾ ਹੁੰਦਾ ਨਾ, ਯਾਰ ਕੁਝ ਵੀ ਕਹਿ ਸਕਦਾ ਹੁੰਦਾ। ਤੂੰ ਸਾਹਮਣੇ ਆਪਣਾ ਯਾਰ ਬਣਾ ਲਓ, ਬਸ ਤੂੰ ਸਾਨੂੰ ਆਪਣਾ ਯਾਰ ਬਣਾ। ਬਸ ਮੈਂ ਠੀਕ ਹੋ ਗਿਆ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਫਿਰ ਇਨਸ਼ਾਅੱਲਾ ਯੂਸੀ ਦੀ ਨਵੀਂ ਸਟੋਰੀ ਦੇ ਨਾਲ ਹਾਜ਼ਰ ਹੋਵਾਂਗੇ ਕਿਸ ਦਿਨ। ਤੇ ਰੱਬ ਰਾਖਾ ਤੇ ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ।